ਆਪਣੇ ਨਾਲ ਜਗਵੀਰ ਸਿੰਘ ਜੀ ਅੱਜ ਜੁੜਨਗੇ ਅਤੇ ਜਿਹੜੇ ਸਿਹਤ ਸੰਭਾਲ ਮੰਗਲਵਾਰ ਨੂੰ ਪੁੱਛੇ ਗਏ ਕਈ ਇਲਾਜ ਹੁੰਦੇ ਨੇ, ਕਈ ਬਿਮਾਰੀਆਂ ਦੇ ਇਲਾਜ ਹੁੰਦੇ, ਉਸ ਦੇ ਬਾਰੇ ਨੁਸਖਿਆਂ ਦੀ ਜਾਣਕਾਰੀ ਦੇਣਗੇ। ਦੱਸਦੇ ਜਾਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ, ਇਹ ਪੁਰਾਣੇ ਬਜ਼ੁਰਗਾਂ ਤੋਂ ਚੱਲਦੇ ਆ ਰਹੇ ਜਿਹੜੇ ਨੁਸਖੇ ਇੱਕ ਦੂਜੇ ਦੇ ਨਾਲ ਆਪਾਂ ਸਾਂਝੇ ਕਰਦੇ ਹਾਂ। ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜਿਹੜੇ ਇਹਨਾਂ ਨੁਸਖਿਆਂ ਦੇ ਬਾਰੇ ਜਾਣਕਾਰੀ ਦਿੰਦੇ ਆ ਅਤੇ ਨਾਲ ਹੀ ਜਿਹੜੇ ਉਹ ਦੱਸਦੇ ਜਾਈਏ ਵੀ ਜੇ ਕਿਸੇ ਨੂੰ ਕਿਸੇ ਚੀਜ਼ ਤੋਂ ਕੋਈ ਐਲਰਜੀ ਹੁੰਦੀ ਆ ਤਾਂ ਉਹ ਤੁਰੰਤ ਜਿਹੜਾ ਉਸ ਚੀਜ਼ ਨੂੰ ਬੰਦ ਕਰੇ, ਪਹਿਲੋਂ ਘੱਟ ਮਾਤਰਾ 'ਚ ਜਿਹੜਾ ਉਹ ਸ਼ੁਰੂ ਕਰ ਸਕਦਾ ਹੈ। ਆਪਣੇ ਜੁੱਸੇ ਦੇ ਹਿਸਾਬ ਦੇ ਨਾਲ ਵੀ ਗਰਮੈਸ਼ ਤਾਂ ਨਹੀਂ ਹੁੰਦੀ, ਇੱਦਾਂ ਤਾਂ ਨਹੀਂ ਹੁੰਦਾ, ਉਹਦਾ ਜਿਹੜਾ ਖੁਦ ਵੀ ਧਿਆਨ ਜਿਹੜਾ ਤੁਹਾਨੂੰ ਰੱਖਣਾ ਪੈਣਾ ਆ। ਅਤੇ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਸਹਿਯੋਗੀਆਂ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਬਲਵੰਤ ਕੌਰ ਮਾਂਗਟ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਨੀਵਰਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਚੰਗੀ ਤੰਦਰੁਸਤੀ ਦੇ ਲਈ। ਅਤੇ ਆਓ ਆਪਾਂ ਅੱਜ ਦੇ ਪ੍ਰੋਗਰਾਮ ਦੀ ਹੁਣ ਸ਼ੁਰੂਆਤ ਕਰਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਜਗਵੀਰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਅੱਜ ਤੁਹਾਨੂੰ ਮਾਈਗ੍ਰੇਨ ਵਾਸਤੇ ਨਵੇਂ ਨੁਸਖੇ ਦੱਸਦੇ ਹਾਂ ਜਿਹੜੇ ਪਹਿਲਾਂ ਨਹੀਂ ਦੱਸੇ ਜੀ। ਜੇ ਕਿ ਟਾਈਮ ਬਚਿਆ ਫਿਰ ਜਿਹੜੇ ਪਹਿਲੇ ਦੱਸੇ ਵੇ ਆ ਉਹ ਦੱਸ ਦੂੰਗੇ ਜੀ। ਇਹਦੇ ਵਿੱਚ ਤੁਸੀਂ 10 ਮੂਲ ਲੈਣਾ ਜੀ। ਇਹਦੇ ਆਪਣੇ ਪਾਊਡਰ ਤੁਹਾਨੂੰ 10 ਮੂਲ 10 ਚੀਜ਼ਾਂ ਦਾ ਹੁੰਦਾ। ਇਹ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਜੀ, ਇਹ ਹੋਰ ਕੁਝ ਕਰਨੇ ਦੀ ਲੋੜ ਨਹੀਂ ਹੈਗੀ। ਉਹਦੇ ਵਿੱਚ ਤੁਸੀਂ 2 ਚੁਟਕੀਆਂ ਲੈ ਕੇ 10 ਮੂਲ, ਉਹਦੇ ਵਿੱਚ ਥੋੜ੍ਹਾ ਜਿਹਾ ਘੀ ਪਾ ਲੈਣਾ ਹੈਗਾ ਤੇ ਉਹਨੂੰ ਥੋੜ੍ਹਾ ਜਿਹਾ ਮਲ ਕੇ ਘੀ ਪਾ ਗਿਆ ਤਾਂ ਉਹਨੂੰ ਉਹਨੇ ਚਮਚੇ ਵਿੱਚ ਰੱਖ ਕੇ ਜਾਂ ਕੌਲੀ ਵਿੱਚ ਰੱਖ ਕੇ ਉਹਨੂੰ ਬਾਰ-ਬਾਰ ਸੁੰਘਣਾ ਜੀ, ਜਿੰਨੀ ਵਾਰੀ ਜ਼ਿਆਦਾ ਸੁੰਘ ਸਕਦੇ ਜੀ। ਇਹਦੇ ਨਾਲ ਮਾਈਗ੍ਰੇਨ ਹਟ ਜਾਂਦਾ। ਫਿਰ ਇੱਕ ਵਾਰੀ ਇੱਥੇ ਜਵੈਨ ਵੀ ਦੱਸਿਆ ਸੀਗਾ ਮੈਂ ਪਹਿਲਾਂ, ਉਹਦੇ ਨਾਲ ਇੱਕ ਜਨਾਨੀ ਦਾ ਹਟ ਗਿਆ ਸੀਗਾ। ਬੈਕ ਫੀਡ ਵੀ ਦਿੱਤੀ ਸੀਗੀ ਉਹਨੇ ਵੀ ਜਵੈਨ ਆਪਣੇ ਪੁਟਲੀ ਜਿਵੇਂ ਬੰਨ ਲਓ ਇੱਕ, ਜਿਹਦੇ ਵਿੱਚੋਂ ਤੁਹਾਨੂੰ ਸਮੈਲ ਆ ਜੇ, ਜਾਂ ਤਾਂ ਕਲੀਨੈਕਸ ਪੇਪਰ ਵਿੱਚ ਬੰਨ ਲਓ ਭਾਵੇਂ, ਨਹੀਂ ਤਾਂ ਆਪਣੇ ਮਲਮਲ ਦੇ ਕੱਪੜੇ ਨਾਲ ਬੰਨ ਕੇ ਉਹਨੂੰ ਜਦ ਵੀ ਸਾਰਾ ਟਾਈਮ ਲੱਗਦਾ ਉਹਨੂੰ ਸੁੰਘੀ ਜਾਣਾ ਜਵੈਨ ਨੂੰ। ਫਿਰ ਦੂਸਰਾ ਦਵਾਈ ਹੈਗੀ ਆਪਣੇ ਫਿਰ ਇਹਦੇ ਵਿੱਚ ਤੁਸੀਂ ਮਗਾਂ ਜਿਹੜੀਆਂ ਨੇ ਜੀ, ਮਗ ਇੱਕ ਥੋੜ੍ਹੇ ਜਿਹੇ ਆਪਣੇ ਇੱਕ ਦੋ ਚੁਟਕੀਆਂ ਮਗਾਂ ਦੀਆਂ ਅਤੇ ਥੋੜ੍ਹਾ ਜਿਹਾ ਸ਼ਹਿਦ, ਇਹ ਬਣਾ ਕੇ ਆਪਣੇ ਤੁਸੀਂ ਖਾਣਾ ਜੀ, ਚਟਣਾ ਮੂੰਹ 'ਚ ਪਾ ਕੇ। ਜਾਂ ਫਿਰ ਇਹਦੇ ਵਿੱਚ ਤੁਸੀਂ ਮਗ ਲੈਣੀ ਹੈਗੀ 10 ਗ੍ਰਾਮ, ਭੂਰੀ ਮਿਰਚ 10 ਗ੍ਰਾਮ, ਮਨਸ਼ੀਰ ਅਤੇ ਲੋਧ। ਇਹ ਮੈਂ ਸ਼ਾਇਦ ਇੱਥੇ ਮਨਸ਼ੀਲ ਤਾਂ ਇੱਥੇ ਨਾ ਮਿਲੇ, ਦੇਖ ਲਿਓ ਜੇ ਟਰਾਈ ਕਰ ਲਿਓ। ਜੇ ਚਾਰੇ ਚੀਜ਼ਾਂ ਤੁਹਾਨੂੰ ਮਿਲ ਜਾਵੇ, ਇਹਨਾਂ ਦਾ ਬਰੀਕ ਪਾਊਡਰ ਕਰਨਾ, ਕੱਪੜ ਛਾਣ ਕਰਕੇ ਇਹਦੀ ਸਵਾਦ ਲੈਣੀ ਹੈ ਜੀ। ਜਿਸ ਤਰ੍ਹਾਂ ਇੱਕ ਚੁਟਕੀ ਰੱਖ ਕੇ ਉੱਪਰ ਨੂੰ ਐਂ ਸਾਹ ਖਿੱਚਣਾ ਹੈਗਾ ਵੀ ਅੰਦਰ ਚਲੀ ਜਾਵੇ, ਇਹਦੇ ਨਾਲ ਵੀ ਫਾਇਦਾ ਹੁੰਦਾ ਜੀ। ਇਹਦੇ ਨਾਲ ਆਪਣੇ ਸੁੰਡ ਜਿਹੜੀ ਆਪਣੇ ਹੁੰਦੀ ਹੈ, ਇੱਕ ਚੁਟਕੀ ਆਪਣੇ ਸੁੰਡ ਦੀ ਸਵੇਰ ਨੂੰ, ਇੱਕ ਚੁਟਕੀ ਸ਼ਾਮ ਨੂੰ ਸ਼ਹਿਦ ਦੇ ਵਿੱਚ ਪਾ ਕੇ ਤੁਸੀਂ ਆਪਣੇ ਖਾਣੀ ਹੈ ਜੀ। ਫਿਰ ਜਿਹੜੇ ਹਾਲੋਂ ਦੇ ਬੀਜ ਹੁੰਦੇ ਹੈਗੇ, ਇਹ ਹਾਲੋਂ ਦੇ ਬੀਜ ਇਹਨਾਂ ਨੂੰ ਥੋੜ੍ਹਾ ਪੀ ਕੇ ਇਹਨਾਂ ਨੂੰ ਪੀ ਕੇ ਇਹਦੇ ਵਿੱਚ ਥੋੜ੍ਹਾ ਪਾਣੀ ਮਿਲਾ ਲਓ, ਉਹ ਤੁਸੀਂ ਆਪਣੇ ਪੁਰਪੜੀਆਂ ਦੇ ਉੱਤੇ, ਮੱਥੇ ਦੇ ਉੱਤੇ, ਪੁਰਪੜੀਆਂ ਦੇ ਉੱਤੇ ਇਹਦੇ ਮਾਲਿਸ਼ ਕਰਨੀ ਹੈ ਜੀ। ਅੱਛਾ, ਫਿਰ ਅੱਗੇ ਤੁਹਾਨੂੰ ਦੱਸਦੇ ਹਾਂ ਦਵਾਈਆਂ। ਇਹ ਮਿਲੂਗੀਆਂ ਤੁਹਾਨੂੰ ਆਪਣੇ ਆਯੁਰਵੈਦਿਕ ਸਟੋਰ 'ਚੋਂ ਮਿਲੂਗੀਆਂ, ਰਾਮਦੇਵ ਦੀਆਂ ਦਵਾਈਆਂ ਜੀ। ਵੈਸੇ ਐਕਚੁਅਲੀ ਤਾਂ ਇਹ ਬਾਬਾ ਰਾਮਦੇਵ ਦੀਆਂ, ਦੱਸਣੇ ਇਹਨਾਂ ਦਾ ਕੋਈ ਯਾਦ ਨਹੀਂ ਹੈਗਾ। ਦਿਵਿਆ ਮੇਧਾ ਕਬਾਤ, ਦਿਵਿਆ ਮੇਧਾ ਕਬਾਤ, ਇਹ ਤੁਸੀਂ ਉਹਨੇ ਉੱਥੇ ਤੇ ਲੈ ਲੈਣਾ ਹੈਗਾ। ਔਡਰ ਦੇ ਕੇ ਤੁਸੀਂ ਮੰਗਵਾ ਸਕਦੇ ਹੈਗੇ ਇਹਦੇ ਪਤੰਜਲੀ ਸਟੋਰ 'ਚ ਜਾਂ ਜੇ ਤੁਹਾਨੂੰ ਇੱਥੇ ਸਟੋਰਾਂ 'ਚ ਮਿਲ ਜਾਵੇ, ਸ਼ਾਇਦ ਆਯੁਰਵੈਦਿਕ ਸਟੋਰਾਂ 'ਚ ਮਿਲ ਜੂਗਾ, ਬਾਕੀ ਨਹੀਂ ਤਾਂ ਤੁਸੀਂ ਪਤੰਜਲੀ ਵਾਲਿਆਂ ਤੋਂ ਆਪਣੇ ਔਡਰ ਦੇ ਕੇ ਹੀ ਮੰਗਵਾ ਸਕਦੇ। ਇਹ ਤੁਸੀਂ ਉਹਨੇ ਲੈਣਾ ਹੈਗਾ 1 ਚਮਚਾ ਇਹ ਪਾਊਡਰ ਦਾ ਲੈਣਾ। 2 ਕੱਪ ਪਾਣੀ 'ਚ ਤੁਸੀਂ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ। ਸਵੇਰ ਨੂੰ ਇਹ ਆਪਣੇ ਉਬਾਲਣਾ ਤੁਸੀਂ, ਜਦ ਆਪਣੇ ਅੱਧਾ ਪੌਣਾ ਕੱਪ ਰਹਿ ਜਾਵੇ ਇਹ ਵੀ ਤੁਸੀਂ ਖਾਲੀ ਪੇਟ ਪੀਣਾ ਜੀ। ਅਤੇ 1 ਚਮਚਾ ਤੁਸੀਂ ਸਵੇਰ ਨੂੰ ਭਿਓ ਕੇ ਰੱਖ ਦਿਓ ਤੋਂ ਰਾਤ ਨੂੰ ਆਪਣੇ ਪੈਣ ਲੱਗੇ ਪੀਣਾ ਜੀ। ਇਸ ਤਰ੍ਹਾਂ ਹੀ ਇਹ ਮਾਈਗ੍ਰੇਨ ਹੋਵੇ, ਡਿਪਰੈਸ਼ਨ ਹੋਵੇ, ਪੁਰਾਣੇ ਸਿਰ ਦਰਦ ਜਿਹੜਾ ਨਾ ਹਟਦਾ ਹੋਵੇ, ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ ਜੀ। ਅਤੇ ਆਪਣੇ ਗਲੋ 7 ਤੁਸੀਂ ਲੈਣਾ ਹੈਗਾ ਜੀ, ਗਲੋ 7 ਲੈਣਾ ਹੈਗਾ 10 ਗ੍ਰਾਮ। ਇਹ ਵੀ ਤੁਹਾਨੂੰ ਆਯੁਰਵੈਦਿਕ ਸਟੋਰ 'ਚ ਮਿਲੂਗਾ। ਅਤੇ ਦਿਵਿਆ ਮੋਤੀ ਪਿਸਟੀ ਹੈਗੀ, ਦਿਵਿਆ ਦਾ ਇਹਦਾ ਕੰਪਨੀ ਨੇ ਨਾਮ ਰੱਖਿਆ ਵਾ ਇਹਨਾਂ ਨੇ। ਦਿਵਿਆ ਮੋਤੀ ਪਿਸਟੀ 4 ਗ੍ਰਾਮ, ਦਿਵਿਆ ਪ੍ਰਵਾਲ ਪਿਸਟੀ 10 ਗ੍ਰਾਮ, ਦਿਵਿਆ ਗੋਦੰਤੀ ਪਸਮ 10 ਗ੍ਰਾਮ। ਇਹ ਦਿਵਿਆ ਕੰਪਨੀ ਦਾ ਨਾਮ ਹੈ, ਵੈਸੇ ਦਵਾਈ ਦਾ ਨਾਮ ਹੈਗਾ ਆਪਣੇ 7 ਗਲੋ ਲੈਣਾ ਹੈਗਾ, ਮੋਤੀ ਪਿਸਟੀ ਲੈਣੀ ਹੈਗੀ, ਪ੍ਰਵਾਲ ਪਿਸਟੀ ਲੈਣੀ ਹੈਗੀ ਅਤੇ ਗੋਦੰਤੀ ਭਸਮ ਇਹ 10-10 ਗ੍ਰਾਮ ਲੈਣੀਆਂ ਹੈਗੀਆਂ। ਤੁਸੀਂ ਇਹਦੀ ਸਾਰੀਆਂ ਮਿਲਾ ਕੇ 60 ਪੁੜੀਆਂ ਬਣਾਉਣੀਆਂ ਹੈਗੀਆਂ। 60 ਇਕੁਅਲ ਅਮਾਊਂਟ 'ਚ ਬਣਾ ਲਓ ਤੁਸੀਂ, ਅਤੇ 1 ਪੁੜੀ ਸਵੇਰ ਨੂੰ ਅਤੇ 1 ਪੁੜੀ ਤੁਸੀਂ ਸ਼ਾਮ ਨੂੰ। ਇਹ ਸ਼ਹਿਦ ਦੇ ਵਿੱਚੋਂ ਮਿਲਾ ਕੇ ਤੁਸੀਂ ਖਾਣੀ ਹੈਗੀ।
ਬਾਕੀ ਚੱਲਦੇ ਆ 2 ਦਵਾਈਆਂ ਹੈਗੀਆਂ ਆਪਣੇ ਯੂਨਾਨੀ ਮੈਡੀਸਨ ਦੀਆਂ। ਇਹ ਆਪਣੇ ਤੁਹਾਨੂੰ ਇਹ ਵੀ ਆਯੁਰਵੈਦਿਕ ਸਟੋਰ 'ਚੋਂ ਹੀ ਮਿਲੂਗੀਆਂ, ਤੁਹਾਨੂੰ ਆਪਣੇ ਸਟੋਰਾਂ 'ਚੋਂ ਨਹੀਂ ਮਿਲਣੀਆਂ। ਹੈਗਾ ਇਤਰੀ ਫਲ ਸੁਨਾਈ, ਇਤਰੀ ਫਲ ਸੁਨਾਈ। ਇਹ ਆਪਣੇ ਤੁਸੀਂ 1 ਚਮਚਾ ਇਹ ਤੁਸੀਂ ਆਪਣੇ ਲੈਣੀ ਹੈਗੀ ਜੀ। ਚਾਹੇ ਕੋਸੇ ਦੁੱਧ ਨਾਲ ਉਹਨੇ ਲੈ ਲਓ, ਚਾਹੇ ਕੋਸੇ ਪਾਣੀ ਨਾਲ ਲੈ ਜਾਓ, ਤੇ ਉਹਨੇ ਲੈ ਕੇ ਆਪਣੇ ਰਾਤ ਨੂੰ ਪੈਣ ਲੱਗੇ ਲੈ ਲਓ, ਵਧੀਆ ਚੀਜ਼ ਰਹੂਗੀ। ਤੇ ਬਾਅਦ ਖਾਣਾ ਪੀਣਾ ਨਹੀਂ ਹੈ ਦਵਾਈ ਤੇ ਲੈ ਕੇ ਕੁਝ, ਇਹ ਦਵਾਈ ਲੈ ਕੇ ਕੁਝ ਨਹੀਂ ਖਾਣਾ ਪੀਣਾ ਉਸ ਤੋਂ ਬਾਅਦ। ਅੱਛਾ, ਦੂਸਰੀ ਦਵਾਈ ਦਾ ਨਾਮ ਹੈਗਾ ਇਤਰੀ ਫਲ ਮੁਲਯੀਨ, ਮੁਲਯੀਨ ਇਹ ਤੇ ਪੈਂਦਾ ਮੁਲਯੀਨ। ਇਹਦੀ 1 ਚਮਚਾ ਤੁਸੀਂ ਆਪਣੇ ਲੈਣਾ ਹੈਗਾ। ਇਹ ਵੀ ਕੋਸੇ ਪਾਣੀ ਨਾਲ ਤੁਸੀਂ ਦੁੱਧ ਨਾਲ, ਜੇ ਸਰੀਰ ਤਕੜਾ ਹੈਗਾ ਤਾਂ 2 ਚਮਚੇ ਲੈ ਸਕਦੇ ਹੈਗੇ, ਜੇ ਆਪਣੇ ਠੀਕ ਹੈਗਾ ਤਾਂ 1 ਚਮਚਾ ਤੁਸੀਂ ਲੈਣਾ। ਇਹ ਕਰਕੇ ਦੇਖੋ ਤੁਸੀਂ ਆਪਣੇ। ਤੇ ਚਾਹ ਤੇ ਕੌਫੀ ਵਾਰੀ ਨਹੀਂ ਪੀਣੀ। ਜੇ ਚਾਹ ਦੀ ਆਦਤ ਹੈਗੀ ਤਾਂ ਇੱਕੋ ਵਾਰੀ ਪੀ ਲਓ ਬਸ, ਐ ਨਹੀਂ ਵੀ ਵਾਰ 5-6 ਵਾਰੀ ਤੁਸੀਂ ਆਪਣੇ ਚਾਹ ਪੀ ਚੱਲੋ। ਤੇ ਥੋੜੇ ਜਿਹੇ ਜਿਹੜੇ ਮਸਾਲੇ ਹੁੰਦੇ ਗਰਮ ਮਸਾਲੇ, ਇਹਨਾਂ ਦਾ ਥੋੜਾ ਘੱਟ ਯੂਜ਼ ਕਰਨਾ ਹੈਗਾ। ਬਾਕੀ ਉਹ ਜੇ ਕੋਈ ਟਾਈਮ ਬਚਿਆ ਤਾਂ ਬਾਅਦ ਮੈਂ ਤੁਹਾਨੂੰ ਹੋਰ ਹੀ ਦੱਸ ਦੂੰਗੀ ਜੀ। ਮਾਈਗ੍ਰੇਨ ਦੇ ਜਿਹੜੇ ਆਮ ਦੱਸਦੇ ਹਨ ਜੀ। ਅੱਗੇ ਬੱਚਿਆਂ ਨੂੰ ਕਹਿੰਦੇ ਸੀਗੇ ਵੀ ਉਹਦੇ ਟੌਂਸਲ ਹੋਏ ਵੇ ਹੈਗੇ ਬੱਚੇ ਦੇ। ਇਹ ਆਪਣੇ ਬੱਚੇ ਦੇ ਵਾਸਤੇ ਤਾਂ ਆਪਣੇ ਅੱਧਾ ਚਮਚ ਮਗਾਂ ਦਾ, ਤੇ ਆਪਣੇ ਇਹਦੇ ਵਿੱਚ ਤੁਸੀਂ ਜਿੰਨੀ ਮੱਥਾ ਦੀ ਮੰਗ ਹੈ ਉਹ ਤੇ ਦੁੱਗਣਾ ਸ਼ਾਇਦ ਪਾਉਣਾ। ਜੇ ਤੁਹਾਡਾ ਅੱਧਾ ਚਮਚ ਸਮਝ ਲਓ 1.5 ਗ੍ਰਾਮ ਦਾ ਬਣ ਜੂਗਾ, ਜਾਂ 2 ਗ੍ਰਾਮ ਦਾ ਮਗਾਂ, ਤੇ ਉਹਦੇ ਵਿੱਚ 4 ਗ੍ਰਾਮ ਸ਼ਾਇਦ ਪਾਉਣਾ ਹੈਗਾ। ਅੱਧਾ ਹੀ ਚਮਚਾ ਰੱਖ ਲਓ ਤੁਸੀਂ ਅੰਦਾਜ਼ੇ ਨਾਲ। ਉਹ ਤੁਸੀਂ ਉਹਨੇ ਚੱਟਣਾ ਹੈਗਾ ਜੀ, ਹੌਲੀ ਉਂਗਲੀ ਨਾਲ, ਉਹਦੇ ਜੀਭ ਦੇ ਨਾਲ ਹੌਲੀ ਚੱਟਣਾ, ਜੀਭ ਤੇ ਰੱਖ ਕੇ ਉਂਗਲੀ ਨਾਲ। ਇਹਦੇ ਨਾਲ ਥੋੜਾ ਪੈ ਜੂਗਾ ਜੀ ਫਰਕ ਇਹਦੇ ਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਤੁਲਸੀ ਲੈਣੀ ਹੈਗੀ, ਤੇ ਉਹਨੇ ਕਾਲੀ ਮਿਰਚਾਂ 7 ਕਾਲੀ ਮਿਰਚਾਂ ਲੈਣੀਆਂ, 7 ਤੁਲਸੀ ਦੇ ਪੱਤੇ ਲੈਣੇ ਆ। ਜੇ ਸੁੱਕੀ ਹੈਗੀ ਤਾਂ ਥਾਰੇ ਸਮਝ ਲਓ 1 ਚਮਚਾ ਤੁਲਸੀ ਦਾ ਲੈ ਲਓ ਤੁਸੀਂ, ਤੇ ਅੱਧਾ ਨਿੰਬੂ, ਤੇ ਥੋੜੇ ਪਾਣੀ ਨਾਲ ਇਹਨੂੰ ਆਪਣੇ ਉਬਾਲ ਲੈਣਾ ਹੈਗਾ। ਇਹ ਅੱਧੇ ਕੁ ਕੱਪ ਪਾਣੀ ਆਇਆ, ਪੌਣੇ ਕੱਪ, ਅੱਧੇ ਕੁ ਕੱਪ ਪਾਣੀ ਆਇਆ ਉਬਾਲ ਲਓ। ਤੇ ਫਿਰ ਆਪਣੇ ਜੇ ਠੰਡਾ ਕੋਸਾ ਜਿਹਾ ਰਹਿ ਗਿਆ, ਫਿਰ ਆਪਣੇ ਇਹਦੇ ਵਿੱਚ ਸ਼ਹਿਦ ਮਿਲਾ ਲੈਣਾ 2 ਚਮਚੇ। ਉਹ ਫਿਰ ਆਪਣੇ ਘੁੱਟ ਕਰਕੇ ਤੁਸੀਂ ਪੀਣਾ ਹੈਗਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਉਹਨੇ ਬੱਚ ਮਿਲਦੀ ਹੈ ਜੀ ਇੱਕ, ਉਹਦਾ ਨਾਮ ਹੈਗਾ ਬੱਚ, ਸਟੋਰਾਂ 'ਚ ਮਿਲ ਜੂਗੀ ਇਹ। ਇਹਨੂੰ ਆਪਣੇ ਬਰੀਕ ਕਰਕੇ ਕੱਪੜ ਛਾਨ ਕਰਕੇ ਇਹ ਸ਼ਹਿਦ ਲੈ ਵਿੱਚੋਂ ਪਾ ਕੇ ਉਹਦੇ ਮੱਲਮ ਜੀ ਬਣਾ ਲੈਣੀ ਹੈ। ਮਤਲਬ ਬਣਾ ਕੇ ਖਾਣੀ ਨਹੀਂ ਹੈਗੀ, ਬਾਹਰ ਲਗਾਉਣੀ ਹੈਗੀ। ਪਹਿਲਾਂ ਥੋੜਾ ਜਿਹਾ ਦੇਸੀ ਘੀ ਦੀ ਮਾਲਿਸ਼ ਕਰ ਲਓ ਬਾਹਰ ਟੌਂਸਲਾਂ ਦੇ ਉੱਤੇ, ਬਾਹਰਲੇ ਪਾਸੇ ਕਰ ਦਿੰਦੇ। ਫਿਰ ਇਹ ਤੁਸੀਂ ਇਹ ਬੱਚ ਸ਼ਹਿਦ ਦੇ ਵਿੱਚ ਮਿਲਾ ਕੇ ਇਹ ਤੁਸੀਂ ਲਗਾਓ। ਇਹਦੇ ਨਾਲ ਵੀ ਆਪਣੇ ਟੌਂਸਲਾਂ ਨੂੰ ਫਰਕ ਪੈ ਜਾਊਗਾ ਸਾਰਾ। ਜਾਂ ਫਿਰ ਜੇ ਤੁਹਾਨੂੰ ਇੱਥੇ ਮਿਲਦਾ ਹੈਗਾ ਮਿੱਠਾ ਤੇਲੀਆ, ਐਕੋਨਾਈਟ ਮੌਂਕ ਹੁੱਡ ਕਹਿੰਦੇ ਜੀ ਅੰਗਰੇਜ਼ੀ 'ਚ, ਜੇ ਇੱਥੇ ਚੀਨਿਆਂ ਦੀ ਸਟੋਰ 'ਚ ਮਿਲੇ ਤਾਂ। ਜਾਂ ਬਚਨਾਗ ਵੀ ਕਹਿੰਦੇ ਹੈਗੇ, ਇੱਕੋ ਚੀਜ਼ ਹੈ ਬਚਨਾਗ, ਮਿੱਠਾ ਤੇਲੀਆ ਅੰਗਰੇਜ਼ੀ 'ਚ ਕਹਿੰਦੇ ACONITEMONKS ਹੁੱਡ HOOD। ਇਹ ਮਿਲ ਜਾਵੇ ਤਾਂ ਇਹਦੀ ਤੁਸੀਂ ਆਪਣੇ ਲੇਪ ਬਣਾ ਕੇ ਇਹਦੀ ਮਾਲਿਸ਼ ਕਰਨੀ ਹੈਗੀ। ਜੇ ਤੁਹਾਨੂੰ ਇੱਥੇ ਜਿਹੜੇ ਸ਼ਹਿਤੂਤ ਹੁੰਦੇ ਜੀ, ਤੂਤੀਆਂ ਜੀ ਇਹਨਾਂ ਨੂੰ ਕਹਿੰਦੇ ਹੁੰਦੇ, ਜੇ ਉਹਨਾਂ ਦਾ ਤੁਹਾਨੂੰ ਪਾਊਡਰ ਮਿਲਦਾ ਹੈਗਾ, ਉਨਾ ਹੀ ਤੁਸੀਂ ਪਾਊਡਰ ਲੈਣਾ, ਉਨਾ ਹੀ ਤੁਸੀਂ ਮਲੱਠੀ ਲੈਣੀ ਹੈਗੀ। ਇਹਦਾ ਕਾੜਾ ਜਿਹਾ ਬਣਾ ਕੇ ਤੁਸੀਂ ਆਪਣੇ ਯੂਜ਼ ਕਰਨਾ ਹੈਗਾ। ਤੇ ਆਪਣੇ ਜੇ ਆਪਣੇ ਨਹੀਂ ਮਿਲਦਾ ਤੁਹਾਨੂੰ ਪਾਊਡਰ ਤਾਂ ਸੁੰਠਾ ਦਾ ਸ਼ਰਬਤ ਤਾਂ ਇੱਥੇ ਮਿਲ ਜਾਂਦਾ ਹੈਗਾ। ਉਹਦੇ ਵਿੱਚੋਂ ਸ਼ਰਬਤ 2 ਲੈ ਕੇ ਉਹਦੇ ਵਿੱਚੋਂ ਮਲੱਠੀ ਪਾ ਕੇ ਥੋੜੀ, ਤੇ ਕੋਸਾ ਜਿਹਾ ਪਾਣੀ ਪਾ ਲਈ ਉਹਦੇ ਵਿੱਚੋਂ ਸ਼ਰਬਤ। ਜਾਂ ਨਹੀਂ ਤਾਂ ਗਾੜਾ ਹੀ ਹੋਊਗਾ, ਗਾੜਾ ਹੀ ਹੋਊਗਾ ਸ਼ਰਬਤ, ਤਾਂ ਪਾਣੀ ਪਾਣੇ ਦੀ ਲੋੜ ਹੀ ਨਹੀਂ। 2 ਚਮਚੇ ਸ਼ਹਿਤੂਤ ਦੇ ਸ਼ਰਬਤ ਦੇ ਲੈ ਕੇ ਵਿੱਚੋਂ ਮਲੱਠੀ ਪਾ ਕੇ ਅੱਧਾ ਚਮਚਾ ਉਹ ਉਂਗਲੀ ਨਾਲ ਹੌਲੀ ਚੱਟੀ ਜਾਵੇ, ਇਹਦੇ ਨਾਲ ਆਪਣੇ ਹਟ ਜੂਗਾ। ਜਾਂ ਫਿਰ ਇਹਦੇ ਵਿੱਚੋਂ ਅਦਰਕ ਲੈਣੇ ਹੈਗੇ, ਤੇ ਅਦਰਕ ਦਾ ਰਸ ਤੇ ਥੋੜੀ ਜਿਹੀ ਆਪਣੇ ਫਟਕੜੀ ਦੀ ਖਿੱਲ ਕਰਕੇ ਥੋੜੀ ਜਿਹੀ ਲੈਣੀ, ਅੱਧੀ ਕੁ ਚੁਟਕੀ, 1 ਚਮਚਾ ਅਦਰਕ ਦਾ ਰਸ, ਅੱਧੀ ਕੁ ਚੁਟਕੀ ਬਾਅਦ ਜ਼ਿਆਦਾ ਫਟਕੜੀ ਨਹੀਂ ਲੈਣੀ, ਨਿਆਣਾ ਛੋਟਾ ਹੈਗਾ 7 ਸਾਲ ਦਾ ਹੀ ਦੱਸਦੇ ਸੀ। ਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਆਪਣੇ ਹੌਲੀ ਚੱਟਲੇ ਕਰੇ। ਜਾਂ ਫਿਰ ਨਹੀਂ ਅੱਧਾ ਚਮਚਾ ਤੁਸੀਂ ਆਪਣੇ ਤੁਲਸੀ ਦਾ ਰਸ ਲੈ ਲਓ, ਅੱਧਾ ਚਮਚਾ ਅਦਰਕ ਦਾ ਰਸ ਲੈ ਲਓ, 1 ਚੁਟਕੀ ਵਿੱਚੋਂ ਕਾਲਾ ਨੂਣ ਪਾ ਲਓ। ਇਹ ਆਪਣੇ ਤੁਸੀਂ ਥੋੜਾ ਜਿਹਾ ਸ਼ਹਿਦ ਪਾ ਲਓ ਜੇ ਵਿੱਚੋਂ ਪਾਣਾ ਤਾਂ, ਇਹ ਚੱਟਣੇ ਨੂੰ ਫਿਰ ਸੌਖਾ ਹੋ ਜਾਊਗਾ ਸ਼ਹਿਦ ਪਾ ਕੇ। ਇਹ ਸ਼ਹਿਦ ਪਾ ਕੇ ਇਹ ਚੱਟ ਲਓ। ਇਹਦੇ ਨਾਲ ਫਿਰ ਤੁਸੀਂ ਆਪਣੇ ਗਾਜਰਾਂ ਦਾ ਜੂਸ ਰੋਜ਼ ਆਪਣੇ ਹੌਲੀ ਘੁੱਟ ਕਰਕੇ ਪੀਣਾ ਹੈਗਾ, ਗਾਜਰਾਂ ਦਾ ਜੂਸ। ਇਹਦੇ ਵਿੱਚੋਂ ਫਿਰ ਤੁਸੀਂ ਕੌਡ ਲੀਵਰ ਆਇਲ ਜਿਹੜਾ ਹੁੰਦਾ ਉਹ ਤੁਸੀਂ ਨਿਆਣੇ ਨੂੰ ਦੇਣਾ ਸ਼ੁਰੂ ਕਰ ਦਿਓ, ਛੋਟਾ ਜਿਹਾ ਕੈਪਸੂਲ ਕੋਈ, ਉਹਦੇ ਨਾਲ ਵੀ ਉਹਨੇ ਟੌਂਸਲਾਂ ਨੂੰ ਫਰਕ ਪੈ ਜਾਊਗਾ ਜੀ। ਬਾਕੀ ਜਿਹੜੇ ਕਹਿੰਦੇ ਸੀਗੇ ਥਾਇਰਾਇਡ ਹੈਗਾ, ਥਾਇਰਾਇਡ ਵਾਸਤੇ ਤਾਂ ਆਪਣੇ ਪਿਆਜ਼, ਚੁਕੰਦਰ, ਪਿਆਜ਼ ਤੁਸੀਂ ਬੰਨ ਵੀ ਸਕਦੇ ਹੈਗੇ ਥਾਇਰਾਇਡ ਵਾਲੀ ਜਗ੍ਹਾ ਕੱਟ ਕੇ। ਇੱਕ ਪੀਜ਼ਾ ਚਾਹੇ ਉਹਨੂੰ ਕੁੱਟ ਲਓ, ਚਾਹੇ ਉਹੀ ਪੀਜ਼ਾ ਬੰਨ ਕੇ ਉੱਪਰ ਤੇ ਗਰਦਨ ਦੇ ਉੱਤੇ, ਤੇ ਉਹਨੇ ਪੱਟੀ ਲਪੇਟ ਲਓ ਉਹਦੇ ਉੱਤੇ। ਖਾਣਾ ਵੀ ਹੈਗਾ ਪਿਆਜ਼ ਦਾ
ਫਿਰ ਚੁਕੰਦਰ ਖਾਣਾ ਹੈਗਾ, ਕਚਨਾਰ ਇੱਥੇ ਮਿਲਦਾ ਹੈ ਨਹੀਂ ਤੁਹਾਨੂੰ, ਕਚਨਾਰ ਗੂਗਲ ਦੀਆਂ ਗੋਲੀਆਂ ਮੰਗਵਾ ਲਓ ਤੁਸੀਂ, ਕਚਨਾਰ ਗੂਗਲ ਦੀਆਂ ਗੋਲੀਆਂ, ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈਣਾ ਹੈਗਾ। ਫਿਰ 1 ਚਮਚਾ ਤੁਸੀਂ ਮਲੱਠੀ ਦਾ ਰੋਜ਼ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਫੁੱਲ ਮਖਾਣੇ ਹੁੰਦੇ ਆ ਉਹ ਲੈ ਸਕਦੇ ਹੈਗੇ, ਤੇ ਖੀਰਾ, ਚੁਕੰਦਰ, ਗਾਜਰਾਂ, ਇਹ ਕਾਲਾ ਲੂਣ ਪਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਬ੍ਰਹਮੀ ਵੀ ਇਹਦੇ ਵਿੱਚੋਂ ਠੀਕ ਰਹਿੰਦੀ ਹੈਗੀ ਥਾਇਰਾਇਡ ਵਾਲਿਆਂ ਨੂੰ। ਫਿਰ ਨਹੀਂ ਤਾਂ ਤੁਸੀਂ ਆਪਣੇ 10 ਮੂਲ ਦਾ ਕਾੜਾ ਇੱਥੇ ਬਣਿਆ ਬਣਾਇਆ ਮਿਲ ਜਾਂਦਾ ਜੀ ਬੋਤਲ 'ਚ, 10 ਮੂਲਾ ਰਿਸਟ ਲਿਖਿਆ ਵਾ ਹੋਊਗਾ ਉਹਦੇ ਉੱਤੇ, 10 ਮੂਲਾ ਰਿਸਟ, ਉਹ ਤੁਸੀਂ 20 ml 2 ਟਾਈਮ ਆਪਣੇ ਸਵੇਰ ਨੂੰ, 20 ml ਸਵੇਰ ਨੂੰ, 20 ml ਸ਼ਾਮ, ਇਹ 2 ਟਾਈਮ ਤੁਸੀਂ ਆਪਣੇ ਲੈਣਾ ਹੈਗਾ। ਜਾਂ ਫਿਰ ਨਹੀਂ ਤਾਂ ਧਨੀਆ ਜਿਹੜਾ ਹੁੰਦਾ ਸੁੱਕਾ ਧਨੀਆ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਸੁੱਕੇ ਧਨੀਏ ਰਾਤ ਨੂੰ ਭਿਓ ਕੇ ਰੱਖ ਦਿਓ, ਪਾਣੀ ਨਾਲ ਮਸਲ ਕੇ ਸਵੇਰ ਨੂੰ ਪੀ ਸਕਦੇ ਹੈਗੇ ਪਾਣੀ। ਜਾਂ ਫਿਰ ਇਹਦੇ ਵਿੱਚੋਂ ਪਨੀਰ ਡੋਡੀਏ ਵਾਲਾ ਵੀ ਚੰਗਾ ਰਹਿੰਦਾ ਹੈਗਾ ਕੰਮ, ਪਨੀਰ ਡੋਡੀਆ, ਅਫਲਾਤੀਨ, ਚਰੈਤਾ, ਪਿੱਤ ਪਾਪੜਾ, ਉਹ ਤੁਸੀਂ ਆਪਣੇ 1 ਚਮਚਾ ਭਿਓ ਕੇ ਪਾਣੀ ਦੇ ਵਿੱਚੋਂ ਥੋੜ੍ਹਾ ਜਿਹਾ ਉਬਾਲ ਲਓ ਉਹਨੂੰ, ਜੇ ਥੋੜ੍ਹਾ ਜਿਹਾ ਰਹਿ ਗਿਆ ਪਾਣੀ ਤਾਂ ਉਹ ਪੀ ਲਿਆ ਕਰੋ। ਇਹਦੇ ਨਾਲ ਵੀ ਉਹਨੇ ਥਾਇਰਾਇਡ, ਕਹਿੰਦੇ ਸੀਗੇ ਇੱਕ ਬੰਦੇ ਨੂੰ ਬੈਕ ਪੀੜ ਆਈ ਸੀਗੀ ਵੀ ਠੀਕ ਹੋ ਗਿਆ ਸੀਗਾ। ਜਿਹੜੇ ਕਹਿੰਦੇ ਸੀਗੇ ਐਗਜ਼ੀਮਾ ਜਿਹਾ ਹੋਇਆ ਹੈਗਾ, ਉਹ ਵਿੱਚੋਂ ਤੁਸੀਂ ਆਪਣੇ ਅੱਧਾ ਚਮਚਾ ਹਲਦੀ ਦਾ ਤੇ 4 ਗ੍ਰਾਮ ਔਲਾ, 1 ਚਮਚਾ ਤੁਸੀਂ ਔਲੇ ਦਾ ਤੇ ਜਿੰਨਾ ਔਲਾ ਲੈਣਾ ਉਸ ਤੇ ਅੱਧੀ ਹਲਦੀ ਲੈਣੀ, 2 ਗ੍ਰਾਮ ਸਮਝ ਲਓ, ਅੱਧਾ ਚਮਚਾ ਹਲਦੀ ਦਾ ਤੇ 1 ਚਮਚਾ ਪੂਰਾ ਔਲੇ ਦਾ, ਇਹ ਤੁਸੀਂ ਖਾਣਾ ਹੈਗਾ ਜੀ। ਇਹਦੇ ਨਾਲ ਸਾਡੀ ਜਿਹੜੀ ਬਲੱਡ ਦੇ ਅੰਦਰ ਨੁਕਸ ਹੈਗਾ ਉਹ ਦੂਰ ਹੋ ਜੂਗਾ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਐਗਜ਼ੀਮੇ ਵਾਲੇ ਜਿਹਨੂੰ ਦਰਦ ਜੀ ਹੋਈ ਵੀ ਹੈ, ਅੱਧਾ ਚਮਚਾ ਹਰੜਾਂ ਦਾ ਚੂਰਨ, ਇਹ ਤੁਸੀਂ ਉਹਨੇ ਲੈ ਸਕਦੇ ਹੈਗੇ ਸਵੇਰ ਸ਼ਾਮ, ਅੱਧਾ ਸਵੇਰ ਨੂੰ ਅੱਧਾ ਸ਼ਾਮ ਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਤਿਰਫਲਾ ਲੈ ਸਕਦੇ ਹੈਗੇ 1.5 ਚਮਚਾ ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਇਹ 2 ਮਹੀਨੇ ਲਗਾਤਾਰ ਖਾਓ, ਇਹ ਸਾਰੀ ਆਪਣੇ ਜਿਹੜੀ ਅੰਦਰਲੀ ਕਰਕੇ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਹੈ, ਖਾਣੇ ਵਾਲੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਜੀ ਅੱਜ ਇਹ ਸਾਰੇ। ਜਾਂ ਫਿਰ ਲਗਾਣੇ ਨੂੰ ਤੁਸੀਂ ਇਹਦੇ ਉੱਤੇ ਲਗਾ ਸਕਦੇ ਆ 50 ਗ੍ਰਾਮ ਕਲਵੀ ਸ਼ੋਰਾ ਲੈਣਾ ਹੈਗਾ, 25 ਗ੍ਰਾਮ ਵਿੱਚੋਂ ਮਿੱਟੀ ਦਾ ਤੇਲ ਪਾਉਣਾ, ਕੈਰੋਸੀਨ ਆਇਲ ਜਿਹੜਾ ਹੁੰਦਾ ਹੈਗਾ, ਤੇ 1 ਨਿੰਬੂ ਨਿਚੋੜਨਾ ਹੈਗਾ ਵਿੱਚੋਂ, ਫਿਰ ਥੋੜ੍ਹੀ ਦਹੀਂ ਪਾ ਕੇ ਇਹਦਾ ਪੇਸਟ ਜਿਹਾ ਬਣਾ ਲੈਣਾ ਹੈਗਾ, ਇਹ ਤੁਸੀਂ ਉਹਨੇ ਲਗਾ ਸਕਦੇ ਹੈਗੇ। ਜਾਂ ਜੇ ਤੁਹਾਡੇ ਇੱਥੇ ਨੇੜੇ ਬੱਕਰੀਆਂ ਹੈਗੀਆਂ, ਬੱਕਰੀਆਂ ਉਹਨਾਂ ਦੀ ਜਿਹੜੀ ਮਿੰਗਣਾ ਹੁੰਦੀਆਂ ਉਹਨਾਂ ਨੂੰ ਦਹੀਂ ਦੇ ਵਿੱਚੋਂ ਮਿਕਸ ਕਰਕੇ ਮਤਲਬ ਜੀ ਬਣਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾਓ, ਇਹਦੇ ਨਾਲ ਵੀ ਐਗਜ਼ੀਮਾ ਦੂਰ ਹੋ ਜਾਂਦਾ ਜੀ। ਅੱਛਾ, ਇਹਦੇ ਵਿੱਚੋਂ ਤੁਸੀਂ ਲੈਣਾ ਹੈਗਾ, ਦੂਸਰੀ ਹੈਗੀ ਚਰਾਇਤਾ ਲੈਣਾ ਹੈਗਾ ਤੇ ਕੁਟਕੀ ਲੈਣੀ ਹੈਗੀ, 1 ਦਵਾਈ ਚਰਾਇਤਾ ਹੈਗਾ, 1 ਹੈਗੀ ਕੁਟਕੀ। ਇਹਨਾਂ ਨੂੰ ਲੈ ਕੇ 1 ਚਮਚਾ ਤੁਸੀਂ ਆਪਣੇ ਪਾਣੀ ਨਾਲ ਭਿਓ ਦੇਣਾ ਹੈਗਾ ਹੈ, ਤੇ ਸਵੇਰ ਨੂੰ ਮਸਲ ਕੇ ਉਹਦਾ ਪਾਣੀ ਉਹ ਆਪਣੇ ਕੱਢ ਲੈਣਾ, ਪੀ ਲੈਣਾ ਹੈਗਾ। ਦੂਏ ਦਿਨ ਫਿਰ ਉਹੀ ਦਵਾਈ ਰਹਿਣ ਦੇਣੀ, ਵਿੱਚੋਂ ਤੁਸੀਂ ਪਾਣੀ ਪਾ ਲੈਣਾ ਹੈਗਾ ਹੈ, ਉਹੀ ਆਪਣੇ ਮਸਲ ਕੇ ਫਿਰ ਅਗਲੇ ਦਿਨ ਤੁਸੀਂ ਆਪਣੇ ਪੀ ਲਓ। 2 ਦਿਨਾਂ ਬਾਅਦ ਤੁਸੀਂ ਆਪਣੇ ਦਵਾਈ ਚੇਂਜ ਕਰ ਦੇਣੀ, ਫਿਰ ਨਵੀਂ ਦਵਾਈ ਪਾ ਕੇ, ਇਸ ਤਰ੍ਹਾਂ ਤੁਸੀਂ ਯੂਜ਼ ਕਰੋ। ਇਹਦੇ ਨਾਲ ਸੋਰਾਇਸਿਸ ਹੋਵੇ, ਦਰਦ ਹੋਵੇ, ਐਗਜ਼ੀਮਾ ਹੋਵੇ, ਪਿੰਡੇ ਮਾ ਖੁਰਕ ਆਉਂਦੀ ਹੋਵੇ, ਸਾਰੀ ਇਹਦੇ ਨਾਲ ਦੂਰ ਹੋ ਜਾਂਦੀ ਜੀ। ਫਿਰ ਇਹਦੇ ਨਾਲ ਤੁਸੀਂ ਆਪਣੇ ਕਾਲੇ ਛੋਲੇ ਖਾ ਸਕਦੇ ਹੈਗੇ, 1 ਮੁੱਠੀ ਛੋਲੇ ਰਾਤ ਨੂੰ ਭਿਓ ਕੇ ਰੱਖ ਦਿਓ ਤੇ ਉਹ ਸਵੇਰ ਨੂੰ ਉੱਠ ਕੇ ਖਾ ਲਓ। ਇਹਦੇ ਨਾਲ ਵੀ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਹੈ ਜੀ ਕਿਸੇ ਕਿਸਮ ਦੀ, ਉਹਦੇ ਨਾਲ ਠੀਕ ਹੋ ਜਾਂਦੀ ਹੈ। ਜਾਂ ਫਿਰ ਆਪਣੇ ਨਿੰਬ ਦੇ ਜਿਹੜੇ ਪੱਤੇ ਹੁੰਦੇ ਇਹਨਾਂ ਨੂੰ ਅੱਗ ਲਗਾ ਕੇ ਥੋੜ੍ਹੀ ਸਵਾਹ ਬਣਾ ਲਓ, ਉਹਦੇ ਵਿੱਚੋਂ ਤੁਸੀਂ ਉਹਨੇ ਫਿਰ ਦਹੀਂ ਦੇ ਵਿੱਚੋਂ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਮਤਲਬ ਜੀ ਉਹ ਲਗਾ ਸਕਦੇ ਹੈਗੇ। ਵੀ ਜਾਂ ਨਹੀਂ ਤਾਂ ਫਿਰ ਆਪਣੇ ਨਿੰਬ ਦੇ ਤੇਲ ਲਗਾ ਲਓ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਉਹ ਅੱਧਾ ਚਮਚਾ ਤੁਸੀਂ ਸੁੰਡ ਦਾ ਦੁੱਧ ਦੇ ਵਿੱਚੋਂ ਉਬਾਲ ਕੇ ਤੇ ਥੋੜ੍ਹੀ ਮਿਸ਼ਰੀ ਪਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਜਾਂ ਫਿਰ ਆਪਣੇ 1 ਚਮਚਾ ਤੁਸੀਂ ਅਦਰਕ ਦਾ ਰਸ, ਇਹ ਤੁਸੀਂ ਉਹਨੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਹ ਲੈ ਸਕਦੇ ਹੈਗੇ। ਫਿਰ ਬਣੀ ਬਣਾਈਆਂ ਤੁਹਾਨੂੰ ਗੋਲੀਆਂ ਮਿਲ ਜਾਂਦੀਆਂ ਜੀ, ਆਯੁਰਵੈਦਿਕ ਦੀਆਂ ਗੋਲੀਆਂ ਹੈਗੀਆਂ ਇਹ, ਚੰਦਰ ਪ੍ਰਭਾ ਬੱਟੀ, ਇਹ ਤੁਸੀਂ ਗੋਲੀਆਂ ਲੈਣੀਆਂ ਹੈਗੀਆਂ 2 ਸਵੇਰ ਨੂੰ ਤੇ 2 ਸ਼ਾਮ ਨੂੰ। ਇਹ ਵੀ ਬਹੁਤ ਅਜਮਾਈ ਵੀ ਦਵਾਈ ਹੈਗੀ ਜੀ, ਇਹ ਵੀ ਬਹੁਤ ਛੇਤੀ ਫਾਇਦਾ ਕਰ ਦਿੰਦੀ ਹੈਗੀ ਇਹ। ਜਾਂ ਫਿਰ ਜੇ ਘਰੇ ਇਲਾਜ ਕਰਨਾ ਹੈਗਾ, ਇਹਦੇ ਵਿੱਚੋਂ ਤੁਸੀਂ ਔਲਿਆਂ ਦਾ ਜੂਸ ਲੈਣਾ ਹੈਗਾ, 4 ਚਮਚੇ ਦੇ 2 ਚਮਚੇ ਸ਼ਹਿਦ ਤੇ ਅੱਧਾ ਚਮਚਾ ਹਲਦੀ, ਇਹ ਪਾਣੀ ਨਾਲ ਘੋਲ ਕੇ ਆਪਣੇ ਤੁਸੀਂ ਪੀ ਸਕਦੇ ਹੈਗੇ। ਤੇ ਜਿਹੜੀ ਪੇਰਾਂ ਹੁੰਦੀਆਂ ਇਹਨਾਂ ਦਾ ਗਲਾਸ ਆਪਣੇ ਜੂਸ ਦਾ, ਪੇਰਾਂ ਦਾ ਜੂਸ ਕੱਢ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 1 ਗ੍ਰਾਮ 1 ਚੁਟਕੀ ਸਮਝ ਲਓ ਜਵੱਤਰੀ ਦੀ ਲੈਣੀ ਹੈ, ਜਾਂ ਜਵੱਤਰੀ ਇਹ ਮਸਾਲਿਆਂ ਨਾਲ ਪਾਉਂਦੇ ਹੁੰਦੇ ਉਹ ਹੈ ਜੀ, 1 ਗ੍ਰਾਮ ਜਵੱਤਰੀ ਤੇ ਅੱਧਾ ਚਮਚਾ ਮਿਸ਼ਰੀ ਦਾ, ਇਹ ਤੁਸੀਂ ਦੁੱਧ ਨਾਲ ਖਾ ਸਕਦੇ ਹੈਗੇ। ਤੇ ਜਿਹੜੇ ਅਨਾਜ ਦੇ ਛਿਲਕੇ ਹੁੰਦੇ ਉਹ ਤੁਸੀਂ ਆਪਣੇ ਪੀ ਕੇ 1 ਚਮਚਾ ਤੁਸੀਂ ਉਹ ਪਾਣੀ ਨਾਲ ਲੈ ਸਕਦੇ ਹੈਗੇ। ਅੰਗੂਰ ਇਹਦੇ ਵਿੱਚੋਂ ਜ਼ਿਆਦਾ ਖਾਓ ਤੁਸੀਂ। ਤੇ ਕਾਲੀ ਮਿਰਚਾਂ, ਮਨੱਕੇ, ਪਿਸਤਾ, ਇਹਨਾਂ 5-5 ਦਾਣੇ ਪਾ ਕੇ ਇਹਨਾਂ ਦੀ ਚਟਨੀ ਜੀ ਬਣਾ ਕੇ ਤੁਸੀਂ ਇਹ ਖਾ ਲਿਆ ਕਰੋ, ਇਹਦੇ ਨਾਲ ਵੀ ਪਿਸ਼ਾਬ ਨੂੰ ਫਰਕ ਪੈਂਦਾ ਹੈਗਾ। ਇਹਦੇ ਵਿੱਚੋਂ ਫਿਰ ਕਾਲੇ ਤਿਲ ਚੰਗੇ ਰਹਿੰਦੇ ਹੈਗੇ, 1 ਚਮਚਾ ਕਾਲੇ ਤਿਲਾਂ ਦਾ ਤੇ ਅੱਧਾ ਚਮਚਾ ਅਜਵਾਇਣ ਦਾ, ਇਹ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ।
ਜਾਂ ਫਿਰ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ। ਮੇਥੀ ਤੁਸੀਂ ਸਬਜ਼ੀ ਖਾ ਸਕਦੇ ਹੈਗੇ। ਫਿਰ ਤਿਲਾਂ ਦੇ ਲੱਡੂ ਬਣਾ ਕੇ ਖਾ ਸਕਦੇ ਹਾਂ। ਗੁੜ ਦੇ ਵਿੱਚੋਂ ਤਿਲਾਂ ਦੇ ਲੱਡੂ ਬਣਾ ਲਓ, ਉਹ ਤੁਹਾਨੂੰ ਜ਼ਿਆਦਾ ਫਾਇਦੇਮੰਦ ਰਹੋਗੇ। ਜਾਂ ਫਿਰ ਅੱਗੇ ਮੋਟਾਪੇ ਵਾਸਤੇ ਪੁੱਛ ਰਹੇਗੇ, ਮੋਟਾਪਾ ਘਟਾਉਣੇ ਨੂੰ, ਉਹ ਤਾਂ ਫਿਰ ਬਾਇਬਡਿੰਗ ਲੈ ਸਕਦੇ ਹੈਗੇ ਤੁਸੀਂ। 50 ਗ੍ਰਾਮ ਸੌਂਫ, 50 ਗ੍ਰਾਮ ਕਾਲਾ ਨੂਣ, 50 ਗ੍ਰਾਮ, ਇਹ ਤਿੰਨੇ ਚੀਜ਼ਾਂ ਮਿਕਸ ਕਰਨੀਆਂ ਹੈਗੀਆਂ। 1 ਚਮਚਾ ਤੁਸੀਂ ਲੱਸੀ ਨਾਲ ਲੈਣਾ ਜੀ, ਰੋਜ਼ ਦਹੀਂ ਦੀ ਲੱਸੀ ਬਣਾ ਕੇ ਦੁਪਹਿਰ ਨੂੰ, ਉਹ ਤੁਸੀਂ ਉਹਨੇ 1 ਚਮਚਾ ਲੈ ਲੈਣਾ ਹੈਗਾ। ਫਿਰ ਇਹਦੇ ਵਿੱਚੋਂ ਤੁਸੀਂ ਉਹਨੇ ਫੁੱਲ ਗੋਭੀ ਦਾ ਰਸ ਕੱਢ ਕੇ ਅਤੇ ਗਾਜਰਾਂ ਦਾ ਰਸ ਤੇ ਵਿੱਚੋਂ ਕਾਲਾ ਨੂਣ ਤੇ ਕਾਲੀ ਮਿਰਚ ਪਾ ਕੇ, ਇਹ ਤੁਸੀਂ ਸਵੇਰ ਨੂੰ ਉੱਠ ਕੇ ਖਾਲੀ ਪੇਟ ਪੀਣਾ ਹੈਗਾ। ਜਿੰਨਾ ਤੁਸੀਂ ਪੀ ਸਕਦੇ, ਅੱਧਾ ਗਲਾਸ ਕਰ ਲਓ ਤਾਂ 1 ਗਲਾਸ ਹੋ ਜੂਗਾ, ਅੱਧਾ ਗਾਜਰਾਂ ਦਾ, ਅੱਧਾ ਫੁੱਲ ਗੋਭੀ ਦਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਮਗਾਂ ਦਾ ਚੂਰਨ ਵਧੀਆ ਰਹਿੰਦਾ ਹੈਗਾ। ਇਹਦੇ ਵਿੱਚੋਂ 1 ਚਮਚਾ ਤੁਸੀਂ ਆਪਣੇ ਮਗਾਂ ਦਾ ਇੱਕ ਚਮਚਾ ਤੁਸੀਂ ਖਾ ਸਕਦੇ ਹੈਗੇ। ਜੇ ਬਾਹਲਾ ਮੋਟਾਪਾ ਤਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। 1 ਚਮਚੇ ਤੇ ਸਟਾਰਟ ਕਰ ਲਓ ਪਹਿਲਾਂ, ਜੇ ਤੁਹਾਨੂੰ ਆਪ ਕਹੇਗੀ ਤਾਂ ਸ਼ਾਮ ਨੂੰ ਵੀ ਲੱਗ ਜਾਈਏ ਖਾਣ। ਫਿਰ ਆਪਣੇ ਇਹਦੇ ਵਿੱਚੋਂ ਨਿੰਬੂ ਵਧੀਆ ਰਹਿੰਦਾ, ਨਿੰਬੂ ਪਾਣੀ 1 ਚਮਚਾ ਸ਼ਹਿਦ ਦਾ ਪਾ ਲਓ, 1-2 ਚਮਚਾ ਸ਼ਹਿਦ ਵੀ ਆਪਣੇ ਫੈਟ ਨੂੰ ਘਟਾਉਂਦਾ ਜੀ। 1 ਗਲਾਸ ਪਾਣੀ ਦੇ ਵਿੱਚੋਂ 1 ਸਾਬਤਾ ਨਿੰਬੂ ਚੋਲ ਲਓ, 2 ਚਮਚੇ ਸ਼ਹਿਦ ਦਾ, ਇਹ ਵੀ ਸਵੇਰ ਨੂੰ ਖਾਲੀ ਉੱਠ ਕੇ ਪੀਣਾ ਜੀ। ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹਾਂ, ਹਰੜਾਂ ਲੈਣੀਆਂ ਹੈਗੀਆਂ, ਔਲਾ, ਪਿੱਤ ਪਾਪੜਾ, ਅਰਜਨ ਦੀ ਛਿੱਲ, ਅਰਜਨ ਤੇ ਗਲੋ ਪਾਊਡਰ, ਇਹ 4 ਚੀਜ਼ਾਂ ਬਰਾਬਰ ਲੈਣੀਆਂ ਤੁਸੀਂ। 5 ਹੋ ਗਈਆਂ ਜੀ, ਹਰੜਾ, ਔਲਾ, ਪਿੱਤ ਪਾਪੜਾ, ਅਰਜਨ ਤੇ ਗਲੋ। ਇਹ ਲੈ ਕੇ ਇਹਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਜੇ ਭਾਰ ਵੀ ਘਟਾ ਦੂਗਾ। ਜਿਹਨਾਂ ਨੂੰ ਕੋਲੈਸਟਰੋਲ ਹੋਇਆ ਵਾ ਉਹ ਸੇਮ ਯੂਜ਼ ਕਰ ਸਕਦੇ ਹੈ ਜੀ। ਜਿਹਨਾਂ ਨੂੰ ਕੋਲੈਸਟਰੋਲ ਹੈ ਉਹਨਾਂ ਵਾਸਤੇ ਵੀ ਗੁੱਡ ਹੈਗੀ ਹੈ। ਜਿਹੜੇ ਕਹਿੰਦੇ ਉਹਨੇ ਮੂੰਹ ਦੇ ਵਿੱਚੋਂ ਛਾਲੇ ਹੈਗੇ, ਇਹ ਉਹਨੇ ਜਿਹੜਾ ਇਸਬਗੋਲ ਹੁੰਦਾ ਜੀ, ਪਾਣੀ ਵਿੱਚ ਉਬਾਲ ਕੇ ਇਹਨਾਂ ਨੂੰ ਉਹਦੀਆਂ ਕੁਰਲੀਆਂ ਕਰਨੀਆਂ ਹੈਗੀਆਂ। ਜਾਂ ਫਿਰ ਮਲੱਠੀ ਨੂੰ ਉਹਨੇ ਸ਼ਹਿਦ ਦੇ ਵਿੱਚੋਂ ਉਬਾਲ ਕੇ ਚੱਟਣ ਲੱਗ ਜਾਓ। ਜਾਂ ਫਿਰ ਗੁਲਾਬ ਦੇ ਜਿਹੜੇ ਫੁੱਲ ਹੁੰਦੇ ਉਹਨਾਂ ਨੂੰ ਪਾਣੀ ਮਾ ਉਬਾਲ ਕੇ ਉਹਦੀਆਂ ਕੁਰਲੀਆਂ ਤੁਸੀਂ ਕਰ ਲਓ। ਜਾਂ ਫਿਰ ਸੁਹਾਗਾ ਲੈ ਕੇ ਉਹਦੀ ਖਿੱਲ ਕਰ ਲੈਣੀ ਹੈਗੀ। ਖਿੱਲ ਕਰਕੇ ਤੁਸੀਂ ਆਪਣੇ 15 ਗ੍ਰਾਮ ਜਾਂ ਐਂ ਕਰੋ ਗਲੈਸਰੀਨ ਲੈ ਲੈਣੀ ਹੈਗੀ ਤੁਸੀਂ। ਗਲੈਸਰੀਨ ਲੈ ਕੇ ਉਹਦੇ ਵਿੱਚੋਂ ਸੁਹਾਗੇ ਦੀ ਖਿੱਲ ਪਾ ਦੇਣੀ ਹੈਗੀ ਤੁਸੀਂ ਆਪਣੇ। ਜਿਸ ਸਮਝ ਲਓ ਤੁਹਾਡੇ ਕੋਲ 50 ਗ੍ਰਾਮ ਗਲੈਸਰੀਨ ਤਾਂ ਉਹਦੇ ਵਿੱਚੋਂ 15 ਗ੍ਰਾਮ ਤੁਸੀਂ ਸੁਹਾਗਾ, ਉਹਨਾਂ 15 ਗ੍ਰਾਮ ਪਾ ਕੇ ਦੇਖ ਲਓ ਪਹਿਲਾਂ। ਜਿਵੇਂ ਚਿੱਟੇ ਜਿਹਾ ਦੁੱਧ ਵਰਗਾ ਹੋ ਜੂਗਾ ਉਹ, ਤੇ ਉਹ ਜੇ ਤੁਹਾਨੂੰ ਘੱਟ ਲੱਗਦਾ ਤਾਂ ਥੋੜ੍ਹਾ ਜਿਹਾ ਹੋਰ ਪਾ ਲਈ, ਉਹਦਾ ਵਿਗਾੜ ਤਾਂ ਹੈ ਨਹੀਂ ਕੋਈ। ਇਹ ਫਿਰ ਉਹਨੇ ਘਿਓ ਟਿਪ ਨਾਲ ਤੁਸੀਂ ਆਪਣੇ ਜਾਂ ਲੰਬਾ ਡੱਕਾ ਲੈ ਕੇ ਉਹਦੇ ਨਾਲ ਉਹ ਮੂੰਹ ਦੇ ਵਿੱਚੋਂ ਸਾਰੇ ਲਗਾ ਲਓ ਤੁਸੀਂ। ਮੂੰਹ ਦੀ ਕੋਈ ਤਕਲੀਫ ਹੋ ਗਈ ਹੈ ਉਹਨੇ ਦੂਰ ਹੋ ਜਾਂਦੀ ਹੈ ਇਹਦੇ ਨਾਲ। ਜਾਂ ਫਿਰ ਉਹਨੇ ਜੇ ਤੁਹਾਡਾ ਨਹੀਂ ਹੈਗਾ ਇਹ ਸੁਹਾਗਾ, ਤੁਸੀਂ ਆਪਣੇ 15 ਗ੍ਰਾਮ ਗਲੈਸਰੀਨ ਹੋਵੇ ਤੇ 1 ਚਮਚਾ ਸੁਹਾਗੇ ਦਾ, ਜੇ ਤੁਸੀਂ ਮੋਟਾ ਜਿਹਾ ਹਿਸਾਬ ਰੱਖਣਾ ਹੈਗਾ ਤਾਂ। ਫਿਰ ਆਪਣੇ ਟਮਾਟਰ ਦਾ ਜੂਸ, ਟਮਾਟਰ ਤੁਸੀਂ ਖਾ ਕੇ ਹੌਲੀ ਹੌਲੀ ਮੂੰਹ ਖਾ ਕੇ ਖਾ ਵੀ ਸਕਦੇ ਹੈ। ਨਹੀਂ ਤਾਂ ਟਮਾਟਰ ਦਾ ਜੂਸ ਕੱਢ ਕੇ ਮੂੰਹ ਰੱਖ ਕੇ ਥੋੜ੍ਹਾ ਜਿਹਾ ਕੱਢ ਵੀ ਸਕਦੇ ਹਾਂ, ਜਾਂ ਦੰਦ ਖਾ ਲਓ। ਜਿਹੜੀ ਕਹਿੰਦੇ ਸੀਗੇ ਉਹ ਗੁੰਮੀ ਜੀ ਹੋਈ ਵੀ ਅੱਖ ਦੇ ਉੱਤੇ, ਤਾਂ ਇੱਥੇ ਤੁਹਾਨੂੰ ਆਇਓਡੈਕਸ ਦੀ ਮਤਲਬ ਮਿਲ ਜੂਗੀ ਜੀ, IODEX ਆਇਓਡੈਕਸ। ਉਹ ਤੁਸੀਂ ਲਗਾਓ ਉਹਦੇ ਉੱਤੇ ਦਿਨਾਂ 2-3 ਵਾਰੀ, ਇਹਦੇ ਨਾਲ ਉਹ ਜਿਹੜੀ ਗੁੰਮੀ ਜੀ ਬਹਿ ਜੂਗੀ ਜੀ ਉਹਦੇ ਨਾਲ, ਪੱਕੀ ਗੱਲ ਹੈ। ਤੇ ਉਹਨੇ ਨਹੀਂ ਤਾਂ ਫਿਰ ਕੁਆਰ ਦਾ ਗੁੱਦਾ ਲੈ ਲਓ, ਥੋੜ੍ਹਾ ਜਿਹਾ ਸੌਂਠ ਲੈ ਲਓ ਤੇ ਥੋੜ੍ਹੀ ਹਲਦੀ ਲੈ ਲਓ, ਇਹਦਾ ਮੱਲਮ ਜੀ ਬਣਾ ਕੇ ਤੁਸੀਂ ਉਹ ਲਗਾ ਕੇ ਦੇਖ ਲਓ ਇਹਦੇ ਉੱਤੇ। ਤੇ ਨਹੀਂ ਤਾਂ ਉਹਨੇ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਕਲਮੀ ਸ਼ੋਰਾ ਲੈਣਾ ਥੋੜ੍ਹਾ ਜਿਹਾ 2 ਗ੍ਰਾਮ, ਅੱਧਾ ਚਮਚਾ, ਤੇ ਥੋੜ੍ਹਾ ਵਿੱਚੋਂ ਉਹਨੇ ਅਨਾਰ ਦਾ ਜੂਸ ਪਾ ਕੇ ਉਹਦੇ ਵਿੱਚੋਂ ਉਹ ਤੁਸੀਂ ਉਹਨੇ ਪੇਸਟ ਜਿਹਾ ਬਣਾ ਕੇ ਉਹ ਲਗਾ ਕੇ ਦੇਖ ਸਕਦੇ ਹੈਗੇ। ਜਾਂ ਫਿਰ ਇਹਦੇ ਤੇ ਤੁਸੀਂ ਲਵਾਨ ਜਿਹੜਾ ਹੁੰਦਾ, ਜੇ ਪਿੰਡੇ ਤੇ ਕਿੱਥੇ ਵੀ ਗੁੰਮੀ ਜੀ ਨਿਕਲੀ ਵੀ ਹੋਵੇ, ਲਵਾਨ ਲੈਣਾ ਹੈਗਾ 10 ਗ੍ਰਾਮ, ਮੁਸ਼ਕਪੂਰ ਲੈਣਾ ਹੈਗਾ 10 ਗ੍ਰਾਮ। ਇਹਨਾਂ ਦੋਵਾਂ ਨੂੰ ਖਰਲ ਜੀ ਪਾ ਕੇ ਚੰਗੀ ਤਰ੍ਹਾਂ ਘੋਟਣਾ ਜੀ। ਇਹ ਹਵਾ ਜੀ ਲਾ ਕੇ ਆਪਣੇ ਆਪੇ ਮੱਲਮ ਜੀ ਬਣ ਜਾਣੀ ਹੈ ਇਹਦੀ ਆਟੋਮੈਟਿਕਲੀ, ਕੋਈ ਪਾਣੀ ਹੋਰ ਚੀਜ਼ ਪਾਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ। ਉਹ ਤੁਸੀਂ ਆਪਣੇ ਲਗਾਓ, ਪਿੰਡੇ ਦੇ ਕਿਸੇ ਕਿਸਮ ਦੀ ਗਿਲਟੀਆਂ ਜਾਂ ਉਹ ਆਪਣੇ ਠੀਕ ਹੋ ਜਾਂਦੀ। ਜਾਂ ਜੇ ਤੁਹਾਨੂੰ ਇੱਥੇ ਮਿਲਦਾ ਹੈਗਾ ਪੁੱਖਰ ਮੂਲ ਕਹਿੰਦੇ ਉਹਨੂੰ, ਉਹਦਾ ਪਾਊਡਰ ਥੋੜ੍ਹਾ ਜਿਹਾ ਵੈਸਲੀਨ ਦੇ ਵਿੱਚੋਂ ਮਿਲਾ ਕੇ ਮੱਲਮ ਜੀ ਬਣਾ ਕੇ ਉਹ ਤੁਸੀਂ ਲਗਾਓ। ਜਿਹੜੀ ਕੋਈ ਵੀ ਆਪਣੇ ਪਿੰਡੇ ਤੇ ਗੰਢ ਹੁੰਦੀ ਹੈ ਉਹ ਆਪਣੇ ਠੀਕ ਹੋ ਜਾਂਦੀ ਉਹਦੇ ਨਾਲ। ਜਿਹੜੇ ਕਹਿੰਦੇ ਸੀਗੇ ਬੁਖਾਰ ਨਹੀਂ, ਬੁਖਾਰ ਵਾਸਤੇ ਚਾਹੀਦੀ ਹੈਗੀ, ਬੁਖਾਰ ਵਾਸਤੇ ਤਾਂ ਉਹਨੇ ਨਿੰਬ ਦੇ ਪੱਤਿਆਂ ਦਾ ਪਾਊਡਰ ਤੇ 8-10 ਕਾਲੀ ਮਿਰਚਾਂ, ਅੱਧਾ ਪੌਣਾ ਚਮਚਾ ਨਿੰਬ ਦੇ ਪੱਤਿਆਂ ਦਾ ਪਾਊਡਰ ਤੇ 8-10 ਕਾਲੀਆਂ ਮਿਰਚਾਂ ਪਾ ਕੇ ਉਹਦਾ ਘਰ ਚਾਹ ਜੀ ਬਣਾ ਕੇ ਉਹਦੀ ਪੀ ਲਵੇਂ, ਇਹਦੇ ਨਾਲ ਹੋ ਜਾਂਦਾ ਬੁਖਾਰ। ਜਾਂ ਫਿਰ ਲੌਂਗ 3-4 ਲੌਂਗ ਪਾ ਲਵੇਂ, 8-10 ਕਾਲੀਆਂ ਮਿਰਚਾਂ ਪਾ ਲਵੇਂ, 15 ਤੁਲਸੀ ਦੇ ਪੱਤੇ ਪਾ ਲਵੇਂ, ਇਹ ਆਪਣੇ ਉਬਾਲ ਕੇ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ। ਜਾਂ ਫਿਰ ਨਹੀਂ ਇਹ ਪੱਕੀ ਉਹ ਗੱਲ ਹੈਗੀ ਮਹਾ ਸੁਦਰਸ਼ਨ ਚੂਰਨ ਹੈਗਾ ਜੀ, ਮਹਾ ਸੁਦਰਸ਼ਨ ਚੂਰਨ, ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਲੈ ਸਕਦੇ ਹੈਗੇ। ਉੱਥੇ ਮਿਲ ਜੂਗਾ ਤੁਹਾਨੂੰ, ਇੰਡੀਆ ਹੈਗਾ ਭਾਈ ਇਹ ਹਰੇਕ ਆਪਣੇ ਡਰੱਗ ਸਟੋਰ 'ਚ ਤੁਹਾਨੂੰ, ਜਾਂ ਆਯੁਰਵੈਦਿਕ ਸਟੋਰ 'ਚ ਮਿਲ ਜੂਗਾ ਤੁਹਾਨੂੰ ਮਹਾ ਸੁਦਰਸ਼ਨ ਚੂਰਨ।
ਕਿਸੇ ਕਿਸਮ ਦਾ ਬੁਖਾਰ ਹੋਵੇ, ਜਿਹੜੀ ਮਰਜ਼ੀ ਟਾਈਪ ਦਾ ਬੁਖਾਰ ਹੋਵੇ, ਉਹਨੂੰ ਤਾਰਨ ਨੂੰ ਸਮਰੱਥ ਹੈ ਜੀ ਇਹ। ਅੱਗੇ ਕਹਿੰਦੇ ਜੇ ਅਥਾਈਟਸ ਵਾਸਤੇ ਕਹਿੰਦੇ ਸੀਗੇ ਉਹ ਆਪਣੇ 10 ਮੂਲ ਦਾ, ਜਿਸ ਤਰ੍ਹਾਂ 10 ਮੂਲਾ ਵੇਸਟ ਉਹ ਆਪਣੇ ਲੈ ਸਕਦੇ ਹੈਗੇ ਜੀ। 30 ml 30 ml ਦੀ ਖੁਰਾਕ ਹੈਗੀ ਇਹਦੀ, ਜਾਂ ਸਮਝ ਲਓ 4 ਚਮਚੇ ਹੋ ਜਾਣਗੇ, 3-4 ਚਮਚੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜਾ ਪੈਰਾਂ ਵਿੱਚ ਸੋਜਾ ਹੋਵੇ ਤੇ ਆਪਣੇ ਜੋੜਾਂ ਨਾਲ ਦਰਦ ਜਾਂ ਹੋਵੇ ਉਹਦਾ ਠੀਕ ਆ ਜਾਂਦਾ। ਜਾਂ ਪੁਨਰਵਾ ਆਸਬ ਮਿਲ ਜਾਂਦਾ ਜੀ, ਪੁਨਰਵਾ ਆਸਬ ਇਹ ਜਿਹਨਾਂ ਦੇ ਕਹਿੰਦੇ ਸੀਗੇ ਪੈਰਾਂ ਵਿੱਚ ਸੋਜਾ ਹੋਇਆ ਵਾ, ਗਿੱਟਿਆਂ ਵਿੱਚ ਸੋਜਾ ਹੈਗਾ, ਸਰੀਰ ਵਿੱਚ ਕਿੱਥੇ ਸੋਜਾ ਹੋਵੇ, ਪੁਨਰਵਾ ਆਸਬ ਤੇ ਬੈਸਟ ਦਵਾਈ ਕੋਈ ਨਹੀਂ ਹੈ ਜੀ, ਪੁਨਰਵਾ ਆਸਬ। ਇਹਦੇ ਵੀ ਆਪਣੇ 30 ml ਦੀ ਖੁਰਾਕ ਹੈਗੀ, ਉਹ ਤੁਸੀਂ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਮੇਰੇ ਹੱਥਾਂ ਉਂਗਲੀਆਂ ਜਾਂ ਦੁਖਦੀਆਂ, ਇਹ ਵੀ ਅਥਰਾਈਟਿਸ ਹੈ ਜੀ ਇੱਕ ਕਿਸਮ ਦਾ। ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਹਲਦੀ, ਲੈਣੀ ਹੈਗੀ ਅਸਗੰਧ, ਲੈਣੀ ਹੈਗੀ ਕਾਲੇ ਤਿਲ, ਮੇਥੀ ਤੇ ਸੌਂਫ। ਹਲਦੀ, ਅਸਗੰਧ, ਕਾਲੇ ਤਿਲ, ਮੇਥੀ, ਸੌਂਫ ਇਹ ਤੁਸੀਂ ਆਪਣੇ ਲੈ ਲਓ। ਇਹਦੇ ਨਾਲ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਿਹੜੇ ਯੂਰਿਕ ਐਸਿਡ ਹੈ ਜਿਹਨਾਂ ਨੂੰ ਹੋਇਆ ਵਾ ਹੁੰਦਾ ਜੀ, ਜਿਹਨਾਂ ਨੂੰ ਗੌਟ ਕਹਿੰਦੇ ਹੈਗੇ, ਗੌਟ ਹੋਇਆ ਵਾ, ਯੂਰਿਕ ਐਸਿਡ ਹੋਇਆ ਵਾ, ਉਹ ਇਹਦੇ ਨਾਲ ਵੀ ਠੀਕ ਹੋ ਜੂਗਾ। ਅਗਲੇ ਅਥਰਾਈਟਿਸ ਨੂੰ ਠੀਕ ਕਰਦਾ। ਫਿਰ ਅਥਰਾਈਟਿਸ ਵਾਸਤੇ ਹੈਗਾ ਤੁਸੀਂ ਨਾਗਰ ਮੋਥਾ ਲੈਣਾ ਹੈਗਾ 50 ਗ੍ਰਾਮ, ਸੁੰਡ ਲੈਣੀ ਹੈਗੀ 50 ਗ੍ਰਾਮ। ਇਹ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਸ਼ਹਿਦ ਦੇ ਵਿੱਚੋਂ ਮਿਲਾ ਕੇ ਤੁਸੀਂ ਆਪਣੇ ਖਾਣਾ ਹੈ ਜੀ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਕਾਲੀ ਮਿਰਚਾਂ, ਇਹ ਵੀ ਅਥਰਾਈਟਿਸ ਵਾਸਤੇ, ਜੋੜਾਂ ਦਾ ਦਰਦ ਜੀ ਨੂੰ। ਕਾਲੀ ਮਿਰਚਾਂ, ਸੁੰਡ, ਜਵੈਣ, ਲੌਂਗ, ਜੈਫਲ, ਦਾਲਚੀਨੀ ਇਹ ਸਾਰੀਆਂ 50-50 ਗ੍ਰਾਮ ਚੀਜ਼ਾਂ ਲੈ ਲਓ ਤੁਸੀਂ। ਤੇ ਇਹਦਾ ਅੱਧਾ ਚਮਚਾ ਤੁਸੀਂ ਆਪਣੇ ਰੋਜ਼ ਲੈ ਸਕਦੇ ਹੈਗੇ ਇਹਦੇ ਵਾਸਤੇ। ਤੇ ਅਥਰਾਈਟਿਸ ਵਾਲਿਆਂ ਨੂੰ, ਗਠੀਏ ਵਾਲਿਆਂ ਨੂੰ ਖੀਰੇ ਦਾ ਜੂਸ ਬਹੁਤ ਵਧੀਆ ਰਹਿੰਦਾ ਹੈਗਾ ਜੀ। ਇਹ ਖੀਰੇ ਦਾ ਜੂਸ ਤੁਸੀਂ ਆਪਣੇ ਪੀਓ। ਜੇ ਆਪਣੇ ਖੀਰੇ ਦੇ ਜੂਸ ਨਾਲ ਭਾਵੇਂ ਅੱਧਾ ਚਮਚਾ ਹਲਦੀ ਦਾ ਪਾ ਕੇ ਉਹ ਪੀ ਲਓ ਸਵੇਰ ਨੂੰ। ਇਹਦੇ ਨਾਲ ਵੀ ਅਥਰਾਈਟਿਸ ਵਾਲਿਆਂ ਨੂੰ ਬਹੁਤ ਛੇਤੀ ਫਰਕ ਪਊਗਾ ਜੀ। ਜਾਂ ਫਿਰ ਇਹਦੇ ਵਾਸਤੇ ਹੈਗੀ ਅਥਰਾਈਟਿਸ ਵਾਸਤੇ ਕਲੌਂਜੀ ਲੈਣੀ ਹੈਗੀ 50 ਗ੍ਰਾਮ, ਮੇਥੀ 50 ਗ੍ਰਾਮ, ਅਜਵਾਇਣ 50 ਗ੍ਰਾਮ। ਇਹ ਲੈ ਕੇ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਇਹਦਾ ਲੈ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਆਪਣੇ ਦੰਦ ਮੇਰੇ ਦੁਖਦੇ ਹੈਗੇ ਬਹੁਤ ਜ਼ਿਆਦਾ, ਉਹ ਆਪਣੇ ਤੁਸੀਂ ਲੈਣਾ ਹੈਗਾ ਜੈਫਲ, ਨਟਮੈਗ ਜਿਹਨੂੰ ਕਹਿੰਦੇ ਉਹ ਲੈ ਲਓ। ਤੇ ਆਪਣੇ ਲੌਂਗ ਲੈ ਲੈਣੇ ਹੈਗੇ ਤੇ ਫਟਕੜੀ ਖਿੱਲ ਕਰਕੇ ਲੈ ਲਓ, ਭਾਵੇਂ ਫਟਕੜੀ ਦੀ ਖਿੱਲ ਕਰਕੇ। ਇਹ ਬਰਾਬਰ ਤਿੰਨੇ ਚੀਜ਼ਾਂ ਪਾ ਕੇ ਇਹਦਾ ਤੁਸੀਂ ਆਪਣੇ ਮੰਜਨ ਜਿਹਾ ਕਰੋ ਆਪਣੇ ਇਹਦੇ ਉੱਤੇ, ਇਹਦਾ ਬਹੁਤ ਛੇਤੀ ਆਰਾਮ ਆ ਜਾਊਗਾ ਤੁਹਾਨੂੰ। ਜਾਂ ਫਿਰ ਤੁਸੀਂ ਲੈਣੀ ਹੈਗੀਆਂ ਸਿਰਕੇ ਦੇ ਵਿੱਚ ਆਪਣੇ 4 ਚਮਚੇ ਸਿਰਕੇ ਦੇ ਲੈ ਲਓ, 1 ਗਲਾਸ ਪਾਣੀ ਦਾ ਪਾ ਲਓ ਵਿੱਚ ਤੇ ਫਟਕੜੀ ਪਾ ਲਓ 1 ਚੁਟਕੀ ਤੇ ਥੋੜੀ ਨੂਣ। ਇਹ ਪਾ ਕੇ ਤੁਸੀਂ ਉਹਨੇ ਕੁਲੀਆਂ ਕਰ ਸਕਦੇ ਹੈਗੇ ਇਹਦੇ ਨਾਲ ਵੀ ਉਹਨੇ ਦੰਦ ਤੇ ਠੀਕ ਹੋ ਜਾਂਦੇ। ਤੇ ਨਹੀਂ ਤਾਂ ਜੀਰਾ ਭੁੰਨ ਕੇ ਤੇ ਥੋੜਾ ਲਾਹੌਰੀ ਨੂਣ ਹੁੰਦਾ, ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਇਹਦਾ ਤੁਸੀਂ ਆਨੇ ਮੰਜਨ ਕਰ ਸਕਦੇ ਹੈਗੇ। ਤੇ ਕੱਚੇ ਪਿਆਜ਼ ਨਾਲ ਠੀਕ ਹੋ ਜਾਂਦੇ। ਕੱਚਾ ਪਿਆਜ਼ ਤੁਸੀਂ ਖਾਓ, ਕੋਈ ਉਹਨੇ ਥੋੜੇ ਬੁੱਟਾਂ ਦੀ ਦੰਦਾਂ ਦੀ ਇਨਫੈਕਸ਼ਨ ਹੋ ਜਾਏਗੀ, ਉਹ ਆਪਣੇ ਆਪੇ ਦੂਰ ਹੋ ਜਾਂਦੀ ਹੈ ਜੀ। ਕੱਚਾ ਪਿਆਜ਼ ਖਾ ਕੇ ਥੁੱਕੀ ਚੱਲੋ, ਨਹੀਂ ਬਾਹਰ ਨੂੰ ਜੀ ਚੱਬ ਕੇ ਸਵਾਰ ਕੇ ਉਹ ਬਾਹਰ ਨੂੰ ਥੁੱਕ ਤਿਆ, ਉਹਦੇ ਨਾਲ ਆਪਣੇ ਠੀਕ ਹੋ ਜਾਂਦੇ ਹੈ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਮਾਜੂ ਫਲ ਲੈ ਸਕਦੇ ਹੈਗੇ, ਕੱਥਾ ਤੇ ਫਟਕੜੀ ਬਰਾਬਰ ਲੈਣੀ ਹੈਗੀ ਤੁਸੀਂ। ਇਹਦੇ ਨਾਲ ਤੁਸੀਂ ਮੰਜਨ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਕਾਲੀ ਮਿਰਚ ਲੈ ਸਕਦੇ ਹੈਗੇ, ਠਿਕਰੀ, ਨਸ਼ਾਦਰ ਤੇ ਲੌਂਗ। ਇਹ ਕਾਲੀ ਮਿਰਚਾਂ ਤੇ ਉਹਨੇ ਲੌਂਗ 50-50 ਗ੍ਰਾਮ ਲੈਣੇ ਹੈਗੇ ਤੇ ਠਿਕਰੀ, ਨਸ਼ਾਦਰ ਸਮਝ ਲਓ 20 ਗ੍ਰਾਮ ਪਾਉਣਾ ਹੈਗਾ ਇਹਦੇ ਵਿੱਚੋਂ। ਇਹ ਪਾ ਕੇ ਮੰਜਨ ਕਰੋ, ਪੱਕੀ ਗਰੰਟੀ ਵਾਲੀ ਦਵਾਈ ਹੈ ਜੀ। ਆਪਣੇ ਦੰਦਾਂ ਦੀ ਕੋਈ ਤਕਲੀਫ ਹੋਵੇ ਦੂਰ ਹੋ ਜੂਗੀ। ਜਾਂ ਫਿਰ ਤੁਸੀਂ ਆਪਣੇ ਜਿਹੜਾ ਨਾਰੀਅਲ ਹੁੰਦਾ ਜੀ, ਨਾਰੀਅਲ ਉਹਦੀ ਜਿਹੜੀ ਲੱਕੜੀ ਹੁੰਦੀ ਹੈ ਉੱਪਰ, ਉਹਨੂੰ ਅੱਗ ਲਗਾ ਕੇ ਉਹਨੂੰ ਸਵਾਹ ਬਣਾ ਲੈਣੀ ਜੀ। ਉਹਦੀ ਸਵਾਹ ਬਣਾ ਕੇ ਉਹਦਾ ਤੁਸੀਂ ਮੰਜਨ ਕਰੋ, ਇਹਦੇ ਨਾਲ ਵੀ ਮਸੂੜਿਆਂ ਦੀ ਜਿਹੜੀ ਤਕਲੀਫ ਹੈ ਉਹ ਦੂਰ ਹੋ ਜੂਗੀ ਜੀ। ਇਹਦੇ ਨਾਲ ਜਿਹੜੇ ਕਹਿੰਦੇ ਸੀਗੇ ਆਪਣੇ ਮੇਰੇ ਬਾਲ ਝੜਦੇ ਹੈਗੇ, ਤਾਰੇ ਮੀਰੇ ਦਾ ਤੇਲ ਤੁਸੀਂ ਲੈ ਲਓ 30 ਗ੍ਰਾਮ, 300 ਗ੍ਰਾਮ ਤਾਰੇ ਮੀਰੇ ਦਾ ਤੇਲ ਲੈਣਾ। 30 ਗ੍ਰਾਮ ਵਿੱਚ ਆਪਣੇ ਔਲੇ ਜਿਹੜੇ ਹੁੰਦੇ ਸੁੱਕੇ ਔਲੇ, ਉਹਨਾਂ ਪਹਿਲਾਂ ਰਾਤ ਨੂੰ ਤੁਸੀਂ ਭਿਓ ਕੇ ਰੱਖ ਦਿਓ, ਤੇਲ ਦੇ ਵਿੱਚ ਹੀ ਪਾ ਦੇਣੇ ਹੈਗੇ। ਫਿਰ ਸਵੇਰ ਨੂੰ ਤੁਸੀਂ ਉਹਨੂੰ ਅੱਗ ਤੇ ਰੱਖ ਦੇਣਾ, ਥੋੜੀ ਆਂਚ ਰੱਖਣੀ, ਬਾਹਲੀ ਤੇਜ਼ ਨਹੀਂ ਆਂਚ ਰੱਖਣੀ, ਜਿਹੜੀ ਵੀ ਹੌਲੀ ਹੌਲੀ ਪੱਕੀ ਜਾਵੇ। ਉਹ ਜਦ ਸਾਰਾ ਉਹਨਾਂ ਦਾ ਅਸਰ ਜਾਂ ਨਿਕਲ ਜਾਵੇ ਤੇ ਉਹ ਤੇਲ ਦੀ ਤੁਸੀਂ ਮਾਲਿਸ਼ ਸਿਰ ਤੇ ਲਗਾਉਣਾ ਹੈਗਾ ਜੀ। ਇਹਦੇ ਨਾਲ ਆਪਣੇ ਜਿਹੜੇ ਬਾਲ ਝੜਨੇ ਉਹ ਸਾਰੇ ਬਹੁਤ ਛੇਤੀ ਉਹਨੇ ਹਟ ਜਾਊਗੇ ਇਹਦੇ ਨਾਲ। ਜਾਂ ਫਿਰ ਓਲੀਵ ਆਇਲ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਇਹ ਲਗਾ ਸਕਦੇ ਹੈਗੇ ਬਾਲਾਂ ਦੇ ਵਿੱਚੋਂ। ਫਿਰ ਉਹਨੇ ਨਹੀਂ ਤਾਂ ਤਿਲਾਂ ਦੇ ਲੱਡੂ ਬਣਾ ਲਓ ਤੁਸੀਂ, ਗੁੜ ਦੇ ਵਿੱਚੋਂ ਬਣਾਉਣੇ ਹੈ। 1 ਲੱਡੂ ਸਵੇਰ ਨੂੰ, 1 ਲੱਡੂ ਸ਼ਾਮ ਨੂੰ। ਇਹ ਖਾ ਲਓ, ਤੁਹਾਡੇ ਨਾਲ ਬਾਲ ਝੜਨੇ ਦੇ ਵੀ ਹਟ ਜਾਂਦੇ ਹੈ, ਕਦੇ ਨਰਮ ਹੋ ਜਾਂਦੇ, ਬਾਲ ਚਮਕਦਾਰ ਹੋ ਜਾਂਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਬਦਾਮਾਂ ਦਾ ਤੇਲ ਤੇ ਕਲੌਂਜੀ ਦਾ ਤੇਲ ਤੇ ਆਪਣੇ ਓਲੀਵ ਆਇਲ ਇਹ ਤਿੰਨੇ ਮਿਕਸ ਕਰ ਲਓ, ਇਹ ਵੀ ਲਗਾ ਸਕਦੇ ਹੈਗੇ ਤੁਸੀਂ। ਜਾਂ ਫਿਰ ਐਂ ਕਰੋ ਤੁਸੀਂ ਮੇਥੀ ਦੇ ਦਾਣੇ ਜਿਹੜੇ ਸਰੋਂ ਦਾ ਤੇਲ ਲੈ ਕੇ
ਉਹਦੇ ਵਿੱਚ ਮੇਥੀ ਮੇਥੀ ਜੋ ਕੁਝ ਵੀ ਤੁਹਾਨੂੰ ਮਿਲਦਾ ਹੈਗਾ ਉਹ ਸ਼ੀਸ਼ੀ ਮਾ ਪਾ ਕੇ ਤੁਸੀਂ ਆਪਣੇ ਰੱਖ ਦਿਓ ਧੁੱਪ ਦੇ ਵਿੱਚ 2 ਹਫ਼ਤੇ ਧੁੱਪ ਪਿਆ ਰਹਿਣ ਦਿਓ। ਫਿਰ ਨਿਤਾਰ ਕੇ ਤੁਸੀਂ ਉਹ ਆਪਣੇ ਤੇਲ ਦੀ ਉਹਦੀ ਮਾਲਿਸ਼ ਕਰੇ ਕਰੋ ਜੀ। ਜਾਂ ਫਿਰ ਭਰਿੰਗਰਾਜ ਦਾ ਤੇਲ ਹੀ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਹੈ ਸਟੋਰ 'ਚੋਂ। ਭਰਿੰਗਰਾਜ ਦਾ ਤੇਲ ਵੀ ਬਹੁਤ ਵਧੀਆ ਹੁੰਦਾ ਜੀ, ਉਹਨੇ ਵਾਲ ਜਿਹੜੇ ਝੜਦੇ ਉਹਨਾਂ ਨੂੰ ਠੀਕ ਕਰਨੇ। ਅੱਗੇ ਜਿਹੜੇ ਕਹਿੰਦੇ ਸੀ ਖਾਂਸੀ ਜੀ ਵਾਲੀ ਰਹਿੰਦੀ ਹੈਗੀ, ਖਾਂਸੀ ਵਾਸਤੇ ਤਾਂ ਉਹਨਾਂ ਨੂੰ ਸੁੰਡ, ਮਗਾਂ, ਕਾਲੀ ਮਿਰਚ 3 ਚੀਜ਼ਾਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਸ਼ਹਿਦ ਨਾਲ ਮਿਲਾ ਕੇ ਚੱਟ ਲਿਆ ਕਰੋ। ਖਾਂਸੀ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਜਿਹੜੀ ਬੜੀ ਇਲਾਇਚੀਆਂ ਹੁੰਦੀਆਂ ਹੈਗੀਆਂ ਉਹਨਾਂ ਦਾ ਚੂਰਨ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਅਤੇ ਅੱਧਾ ਚਮਚਾ ਮਲੱਠੀ ਦਾ ਚੂਰਨ ਇਹ ਤੁਸੀਂ ਯੂਜ਼ ਕਰ ਲਓ। ਮਲੱਠੀ ਦਾ ਚੂਰਨ ਸ਼ਹਿਦ ਦੇ ਵਿੱਚੋਂ ਮਿਲਾ ਕੇ ਚੱਟ ਲਿਆ ਕਰੋ ਤੁਸੀਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਅਤੇ ਹਲਦੀ ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਅੱਧਾ ਚਮਚਾ ਸਵੇਰ ਨੂੰ ਲੈ ਲਓ, ਜੇ ਜ਼ਿਆਦਾ ਹੈਗੀ ਤਾਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਸ਼ਹਿਦ ਮਾ ਪਾ ਕੇ ਚੱਟ ਲਓ ਤੁਸੀਂ, ਐਨ ਵਧੀਆ ਹੋਊਗਾ। ਨਹੀਂ ਤਾਂ ਆਪਣੇ ਕੋਸੇ ਪਾਣੀ ਨਾਲ ਲੈ ਲਓ, ਨਹੀਂ ਸ਼ਹਿਦ ਲੈਣਾ ਤਾਂ ਕੋਸੇ ਪਾਣੀ ਨਾਲ ਲੈ ਲਓ ਤੁਸੀਂ। ਇਹ ਫੱਕੀ ਜੀ ਉਹਨੇ ਵਧੀਆ ਐਨ ਬਹੁਤ ਛੇਤੀ ਆਰਾਮ ਸਾਹ ਜਿਹੜਾ ਔਖਾ ਜਾਂਦਾ, ਖੰਘ ਜ਼ਿਆਦਾ ਆਉਂਦੀ ਇਹ 2-3 ਖੁਰਾਕਾਂ ਲੈ ਕੇ ਫਰਕ ਪੈ ਜਾਣਾ ਜੀ ਇਹਦੇ ਨਾਲ। ਸੁੰਡ, ਕਾਲੀ ਮਿਰਚ, ਹਲਦੀ ਪੱਕਾ ਜਮਾਇਆ ਵਾ ਜਿਹਨਾਂ ਨੂੰ ਦਮਾ ਹੈਗਾ ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਸੁੱਕਾ ਔਲਾ ਅਤੇ ਮਲੱਠੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਲੈ ਸਕਦੇ ਹੈਗੇ। ਜੇ ਅੰਦਰ ਸਾਰੇ ਬਲਗਮ ਜੰਮੀ ਵੀ ਹੈਗੀ ਇਹ ਸਰੰਜਾਂ ਲੈਣੀਆਂ ਹੈਗੀਆਂ। ਇਹ ਸਰੰਜਾਂ ਮਿੱਠੀਆਂ ਅਤੇ ਮਗਾਂ ਇਹ 50-50 ਗ੍ਰਾਮ ਲੈਣੀਆਂ ਹੈਗੇ। ਫਿਰ 50 ਗ੍ਰਾਮ ਕੁਆਰ ਦਾ ਜਿਹੜਾ ਗੁੱਦਾ ਲੈਣਾ ਜੀ, ਜੈਲ ਜਿਹੜੀ ਹੁੰਦੀ ਕੁਆਰ ਦਾ ਗੁੱਦਾ 50 ਗ੍ਰਾਮ ਤਾਜ਼ਾ ਕੱਟ ਕੇ ਅਤੇ ਇਹਨੂੰ ਖਾਦਲਮਾ ਪਾ ਕੇ ਆਪਣੇ ਐਨ ਚੰਗੀ ਤਰ੍ਹਾਂ ਰਗੜੀ ਜਾਣਾ। ਜਾਂ ਗੋਲੀਆਂ ਵੱਟਣ ਜੋਗਾ ਹੋ ਗਿਆ ਹੈ ਤਾਂ ਉਹਦੀਆਂ ਜਿਸ ਤਰ੍ਹਾਂ ਛੋਲਿਆਂ ਦੀਆਂ ਗੋਲੀਆਂ ਹੁੰਦੀਆਂ ਉਲਟੀਆਂ ਗੋਲੀਆਂ ਵੱਟ ਲਓ। ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਇਹ ਆਪਣੇ ਚੂਸ ਲੈ ਕਰੋ। ਖਾਂਸੀ ਵਾਸਤੇ ਤੁਸੀਂ ਤੁਲਸੀ ਲੈ ਲਓ ਅਤੇ ਹਰੜਾਂ ਅਤੇ ਮਿਸ਼ਰੀ ਇਹ 3 ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਸ਼ਹਿਦ ਮਾ ਪਾ ਕੇ ਚਲੋ ਜੀ। ਬਾਕੀ ਛਾਈਆਂ ਵਾਲੇ ਰਹਿ ਗਏ ਅਤੇ ਆਪਣੇ ਜਿਹੜਾ ਰੁਕ ਕੇ ਪਿਸ਼ਾਬ ਆਉਂਦਾ ਉਹ ਰਹਿ ਗਏ, ਉਹ ਫਿਰ ਮੁੱਢਲੇ ਵੀ ਸਹੀ ਜੀ। ਠੀਕ ਹੈ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।